ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡੀ ਜਿਹੜੀ ਅੱਜ ਦੇ ਦਿਨ ਅਸੀਂ ਗੱਲਬਾਤ ਕਰਵਾਉਂਦੇ ਬਲਤੇਜ ਪੰਨੂ ਜੀ ਦੇ ਨਾਲ। ਸਾਡੇ ਨਾਲ ਇਸ ਟਾਈਮ ਪਟਿਆਲਾ ਸਟੂਡੀਓਜ਼ ਤੋਂ ਜੁੜ ਬੈਠੇ ਨੇ ਬਲਤੇਜ ਪੰਨੂ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬੜੀ ਮਿਹਰਬਾਨੀ ਜੀ, ਥੈਂਕ ਯੂ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 4082722500 4082722500। ਇਸ ਦੇ ਨਾਲ ਜਾਫੀ ਸਿੰਘ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ ਅਤੇ ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 4087227698 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੋਗੇ ਕੋਲੇ ਇੱਕ ਅਕਾਲੀ ਦਲ ਦੇ ਆਗੂ ਦੀ ਕਾਰ ਦੇ ਹੇਠਾਂ ਜਿਹੜੇ ਜੀ ਦੋ ਬੰਦੇ ਆ ਗਏ। ਵਰਤਾਰਾ ਜਿਹੜਾ ਜੀ ਤੁਸੀਂ ਕਹਿ ਲਓ ਕਿ ਸੱਤਾ ਦੇ ਨਸ਼ੇ ਦੇ ਵਿੱਚ ਜਿਹੜੇ ਚੂਰ ਵਿਅਕਤੀ ਨੇ, ਉਹਨਾਂ ਦੇ ਵੱਲੋਂ ਜਿਹੜਾ ਜੀ ਇਹ ਕੀਤਾ ਜਾ ਰਿਹਾ, ਕਿਤੇ ਨਾ ਕਿਤੇ ਰੋਜ਼ ਵਰਤਾਰਾ ਜਿਹੜਾ ਜੀ ਉਹ ਵਾਪਰੀ ਜਾਂਦਾ। ਸ਼ਾਇਦ ਇਹਨਾਂ ਨੂੰ ਵੀ ਪਤਾ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਕੱਠੀਆਂ ਨਹੀਂ। ਜੇ ਕੋਈ ਬੋਲਦਾ ਹੈ ਤਾਂ ਫਰੀਦਕੋਟ ਕਾਂਡ ਵਾਂਗੂ ਫਿਰ ਉਹ ਅੰਦਰ ਡੱਕ ਦਿੱਤਾ ਜਾਂਦਾ, ਉਹਦੇ ਉੱਤੇ ਗੰਭੀਰ ਧਾਰਾਵਾਂ ਜਿਹੜੀਆਂ ਜੀ ਉਹ ਲਾ ਦਿੱਤੀਆਂ ਜਾਂਦੀਆਂ ਨੇ ਜੀ। ਇਹ ਤਾਂ ਜਿਹੜਾ ਜੀ ਹੋਰ ਜ਼ਿਆਦਾ ਮਾੜੀ ਘਟਨਾ ਵਾਪਰੀ ਹੈ ਕਿ ਧਰਮਕੋਟ ਦੇ ਨੇੜੇ ਪੈਂਦੇ ਘੜਿਆਲ, ਇਹਦੇ ਵਿੱਚ ਇੱਕ ਅਕਾਲੀ ਆਗੂ ਦੀ ਕਾਰ ਦੇ ਲਪੇਟ ਦੇ ਵਿੱਚ ਆਉਣ ਦੇ ਨਾਲ ਇੱਕ ਮੋਟਰਸਾਈਕਲ ਸਵਾਰ ਮੁੰਡਾ ਤੇ ਕੁੜੀ ਦੀ ਮੌਤ ਹੋ ਗਈ ਜੀ। ਪੁਲਿਸ ਦੇ ਵੱਲੋਂ ਜਿਹੜਾ ਅਕਾਲੀ ਆਗੂ ਮੇਜਰ ਸਿੰਘ ਸੀਗਾ ਜੀ, ਉਹਦੇ ਖਿਲਾਫ ਢਿੱਲੀ ਕਾਰਵਾਈ ਕੀਤੀ ਗਈ। ਲੋਕਾਂ ਨੇ ਲਾਸ਼ਾਂ ਜਿਹੜੀਆਂ ਸੀਗੀਆਂ ਹਸਪੀਟਲ 'ਚੋਂ ਜਾ ਕੇ ਖੋਲੀਆਂ ਦੋਨਾਂ ਦੀਆਂ। ਫਿਰ ਪੁਲਿਸ ਨੂੰ ਜਿਹੜੀਆਂ ਭਾਜਣਾ ਪਈਆਂ, ਲੋਕਾਂ ਨੇ ਮੋਗਾ ਚੌਕ ਦੇ ਵਿੱਚ ਲਾਸ਼ਾਂ ਜਿਹੜੀਆਂ ਸੀ ਉਹ ਰੱਖ ਕੇ ਚੱਕਾ ਜਿਹੜਾ ਸੀਗਾ ਉਹ ਜਾਮ ਕਰ ਦਿੱਤਾ ਜੀ। ਇਹ ਵੀ ਪਤਾ ਲੱਗਾ ਹੈ ਕਿ ਜਿਹੜਾ ਹਾਦਸੇ ਦੇ ਪਿੱਛੋਂ ਇਹ ਅਕਾਲੀ ਆਗੂ ਦਾ ਇੱਕ ਜਿਹੜਾ ਪੁੱਤ ਸੀਗਾ ਜੀ, ਉਹਨੇ ਫੋਨ ਕਰਕੇ ਆਪਣੇ ਨਾਲ ਦੇ ਸਾਥੀ ਡਾਂਗਾ ਵਾਲੇ ਸੱਦ ਲਏ ਤੇ ਜਿਹੜਾ ਪੀੜਤ ਪਰਿਵਾਰ ਉੱਥੇ ਪਹੁੰਚ ਗਿਆ ਸੀ, ਇਹਨਾਂ ਦੋਨਾਂ ਦੀਆਂ ਡੈਡ ਬੋਡੀਆਂ, ਉਹਨਾਂ ਦੀ ਬੁਰੇ ਤਰੀਕੇ ਦੇ ਨਾਲ ਮਾਰਕੁੱਟ ਡਾਂਗਾਂ ਦੇ ਨਾਲ ਕੀਤੀ ਗਈ। ਤਿੰਨ ਜਿਹੜੇ ਮੈਂਬਰ ਸੀਗੇ ਜੀ ਉਹਨਾਂ ਦੇ ਪਰਿਵਾਰ ਦੇ, ਉਹ ਇਹਨਾਂ ਡਾਂਗਾਂ ਦੀਆਂ ਸੱਟਾਂ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ, ਜਿਹੜੇ ਸਿਵਲ ਹਸਪਤਾਲ ਮੋਗਾ ਦੇ ਵਿੱਚ ਜਿਹੜੇ ਉਹ ਦਾਖਲ ਕਰਵਾਏ ਗਏ ਨੇ ਜੀ। ਅਜੇ ਜਿਹੜਾ ਮਾਮਲਾ ਜੀ ਕਿਸੇ ਤਣ ਪੱਤਰ ਜਿਹੜਾ ਉਹ ਨਹੀਂ ਲੱਗਿਆ। ਲੋਕ ਕਹਿ ਰਹੇ ਨੇ ਕਿ ਅਕਾਲੀ ਆਗੂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਜਾਵੇ। ਇਹ ਜਿਹੜਾ ਵਿਅਕਤੀ ਹੈ ਜੀ, ਇਹ ਮੋਗਾ ਜ਼ਿਲ੍ਹੇ ਦਾ ਜਿਹੜਾ ਸੀਨੀਅਰ ਆਗੂ ਹੈ, ਜਿਹੜਾ ਕੈਬਨਿਟ ਮੰਤਰੀ ਤੋਤਾ ਸਿੰਘ, ਉਹਨਾਂ ਦਾ ਬੇਹੱਦ ਨਜ਼ਦੀਕੀ ਆ, ਜਿਹਦੀ ਕਾਰ ਦੇ ਨਾਲ ਇਹ ਹਾਦਸਾ ਵਾਪਰਿਆ। ਹੁਣ ਲੋਕਾਂ ਦੀ ਮੰਗ ਤਾਂ ਠੀਕ ਹੈ, ਪਰ ਸ਼ਾਇਦ ਲੋਕ ਜਿਹੜੇ ਨੇ ਜੀ ਉਹ ਇਹ ਨਹੀਂ ਜਾਣਦੇ ਜਿਹੜਾ ਜੀ ਅੰਦਰ ਖਾਤੇ ਕਿ ਜਿਹੜੇ 307 ਦਾ ਭਾਵ ਕਿ ਇਰਾਦਾ ਕਤਲ ਦਾ ਜਿਹੜਾ ਪਰਚਾ ਹੈ ਉਹ ਰੇਤ ਮਾਫੀਏ ਦਾ ਵਿਰੋਧ ਕਰਨ ਕਰਕੇ ਤਾਂ ਹੋ ਸਕਦਾ। ਇਹ ਪਰਚਾ ਜਿਹੜਾ ਜੀ ਮੋਗਾ ਕਾਂਡ ਦਾ ਵਿਰੋਧ ਦਰਜ ਕਰਨ ਕਰਕੇ ਤਾਂ ਹੋ ਸਕਦਾ, ਪਰ ਕਤਲ ਕਰਨ ਵਾਲੇ ਵਿਅਕਤੀ ਦੇ ਉੱਤੇ ਇਰਾਦਾ ਕਤਲ ਦਾ ਪਰਚਾ ਜਿਹੜਾ ਜੀ ਉਹ ਪਿਛਲੇ ਸਮੇਂ ਦੇ ਦੌਰਾਨ ਨਾ ਹੋਇਆ ਤੇ ਨਾ ਅੱਗੋਂ ਜਿਹੜੇ ਹੋਣ ਦੇ ਆਸਾਰ ਨੇ। ਇਹ ਅਜੇ ਵੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਕੱਠੀਆਂ ਨਾ ਹੋਈਆਂ, ਇਕੱਠੇ ਹੋ ਕੇ ਉਹਨਾਂ ਨੇ ਵਿਰੋਧ ਨਾ ਕੀਤਾ ਤਾਂ ਬੇਸਬਾਲਾਂ ਦੇ ਨਾਲ ਜਿਵੇਂ ਇਹ ਲਾਸ਼ਾਂ ਕੁੱਟੀਆਂ ਗਈਆਂ ਨੇ, ਇਦੋਂ ਉੱਪਰ ਤਾਂ ਮੇਰਾ ਖਿਆਲ ਕੀ ਹੋਰ ਹੋ ਸਕਦਾ। ਜੀ ਬਿਲਕੁਲ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਦਿੱਲੀ ਸਰਕਾਰ ਤੇ ਜਿਹੜੇ ਲੈਫਟੀਨੈਂਟ ਗਵਰਨਰ ਨੇ ਉੱਥੇ, ਉਹਨਾਂ ਦਾ ਵਿਵਾਦ ਰਾਸ਼ਟਰਪਤੀ ਭਵਨ ਤੱਕ ਜੀ। ਇਹ ਜਿਹੜਾ ਮਾਮਲਾ ਜੀ ਡੇ ਬਾਈ ਡੇ ਭਖਦਾ ਤੁਰਿਆ ਆਉਂਦਾ ਹੈ। ਨਰਿੰਦਰ ਮੋਦੀ ਹੋਰਾਂ ਨੇ ਪੱਛਮੀ ਬੰਗਾਲ ਦੇ ਵਿੱਚ ਪਿਛਲੇ ਦਿਨੀ ਇਹ ਗੱਲ ਆਖੀ ਸੀਗੀ ਕਿ ਸਾਨੂੰ ਸੂਬੇ ਤੇ ਸੈਂਟਰ ਜਿਹੜਾ ਜੀ ਉਹ ਮਿਲ ਕੇ ਟੀਮ ਇੰਡੀਆ ਬਣਾਉਣੀ ਪਊਗੀ ਜੀ। ਉਹਨਾਂ ਕਿਹਾ ਸੀਗਾ ਕਿ ਸੂਬਿਆਂ ਦੇ ਨਾਲ ਮਿਲ ਕੇ ਕੰਮ ਕਰਨ ਤੋਂ ਬਿਨਾਂ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਨਹੀਂ ਚੱਲ ਸਕਦੀ। ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜੇ ਸੂਬੇ ਬਣਦਾ ਯੋਗਦਾਨ ਇਹਦੇ ਵਿੱਚ ਪਾਉਣ ਤਾਂ ਜਿਹੜਾ ਜੀ ਯੂਨਾਈਟ ਇੰਡੀਆ ਟੀਮ ਇੰਡੀਆ ਜਿਹੜੀ ਉਹ ਬਣ ਸਕਦੀ ਹੈ ਤੇ ਮੁਲਕ ਜਿਹੜਾ ਉਹ ਤਰੱਕੀ ਕਰ ਸਕਦਾ। ਇਹ ਲਿਫਾਫੇਬਾਜ਼ੀ, ਇਹ ਲੈਕਚਰਬਾਜ਼ੀ ਉੱਥੇ ਪੱਛਮੀ ਬੰਗਾਲ ਜਾਂ ਬਾਕੀ ਸੂਬਿਆਂ ਤੱਕ ਤਾਂ ਸੀਮਤ ਹੈ, ਪਰ ਜਦੋਂ ਦਿੱਲੀ ਦੇ ਵਿੱਚ ਗੱਲ ਆਉਂਦੀ ਹੈ ਤਾਂ ਫਿਰ ਇੱਥੇ ਜਿਹੜੀ ਹੈ ਜੀ ਇੱਥੋਂ ਦੀ ਸਰਕਾਰ ਦੀ ਸੰਘੀ ਜਿਹੜੀ ਆ ਉਹ ਨੱਪੀ ਜਾ ਰਹੀ ਹੈ, ਨਿਰੰਤਰ ਜਿਹੜੀ ਆ ਉਹ ਨੱਪੀ ਜਾ ਰਹੀ ਹੈ ਜੀ। ਇਹ ਰਫੜ ਜਿਹੜਾ ਜੀ ਵਾਧਾ ਵਧਾਉਂਦਾ ਹੁਣ ਰਾਸ਼ਟਰਪਤੀ ਭਵਨ ਤੱਕ ਪਹੁੰਚਣ ਜਾ ਰਿਹਾ। ਕੇਜਰੀਵਾਲ ਸਰਕਾਰ ਨੇ ਪ੍ਰਿੰਸੀਪਲ ਸੈਕਟਰੀ ਅਨਿੰਦੋ ਮਜੁਮਦਾਰ ਦੀ ਦਿੱਲੀ ਸੈਕਟਰੀਏਟ ਦੇ ਦਫ਼ਤਰ ਨੂੰ ਬੰਦ ਕਰ ਦਿੱਤਾ। ਉਧਰ ਉਪ ਰਾਜਪਾਲ ਨਜੀਬ ਜੰਗ ਨੇ ਮੁੱਖ ਮੰਤਰੀ ਵੱਲੋਂ ਲਾਏ ਗਏ ਨਵੇਂ ਅਧਿਕਾਰੀ ਰਜਿੰਦਰ ਕੁਮਾਰ ਦੀ ਨਿਯੁਕਤੀ ਜਿਹੜੀ ਹੈ ਜੀ ਉਹ ਰੱਦ ਕਰ ਦਿੱਤੀ ਹੈ।
ਕੇਜਰੀਵਾਲ ਸਰਕਾਰ ਇਸ ਮੁੱਦੇ ਦੇ ਉੱਤੇ ਉਹਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੂਗੀ। ਅੱਜ ਸ਼ਾਮ ਦਾ ਸਮਾਂ ਜਿਹੜਾ ਸੀ ਰਾਸ਼ਟਰਪਤੀ ਹੋਰਾਂ ਨੂੰ ਮਿਲਣ ਦਾ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜਿਹੜਾ ਸੀ ਉਹ ਮਿਲਿਆ। ਮਜੂਮਦਾਰ ਦੇ ਵੱਲੋਂ ਸ਼ਕੁੰਤਲਾ ਗੇਮਲਨ ਨੂੰ ਦਿੱਲੀ ਦੀ ਕਾਰਜਕਾਰੀ ਪ੍ਰਿੰਸੀਪਲ ਸੈਕਟਰੀ ਵੱਲੋਂ ਨਿਯੁਕਤ ਕਰਨ ਦੇ ਵਾਸਤੇ ਪਿਛਲੇ ਸ਼ੁੱਕਰਵਾਰ ਨੂੰ ਜਿਹੜੀ ਜਾਰੀ ਕੀਤੀ ਗਈ ਚਿੱਠੀ ਤੋਂ ਖਫਾ ਹੋ ਕੇ ਕੇਜਰੀਵਾਲ ਸਰਕਾਰ ਨੇ ਉਹਦੀ ਨਿਯੁਕਤੀ ਜਿਹੜੀ ਸੀ ਉਹ ਪ੍ਰਿੰਸੀਪਲ ਸੈਕਟਰੀ ਤੇ ਇਤਰਾਜ਼ ਉਠਾਇਆ ਸੀਗਾ ਤੇ ਉਹਦਾ ਦਫ਼ਤਰ ਜਿਹੜਾ ਸੀਗਾ ਉਹ ਬੰਦ ਕਰ ਦਿੱਤਾ ਸੀਗਾ। ਜੀ ਦੇਖਦੇ ਹਾਂ ਜੀ ਕਿ ਇਹ ਮਾਮਲਾ ਕਿੱਥੋਂ ਤੱਕ, ਕਿਸ ਹੱਦ ਤੱਕ ਜਿਹੜਾ ਜੀ ਉਹ ਜਾਂਦਾ ਹੈ, ਕਿਉਂਕਿ ਰਾਜਪਾਲ ਰਾਸ਼ਟਰਪਤੀ ਦੇ ਅੰਦਰ ਆਉਂਦੇ ਨੇ। ਰਾਸ਼ਟਰਪਤੀ ਇਸ ਮਸਲੇ ਦੇ ਉੱਤੇ ਕੀ ਕਰਦੇ ਨੇ? ਜਿਹੜਾ ਪਿਛਲਾ ਰਿਕਾਰਡ ਹੈ ਜੀ ਉਹ ਇਹ ਕਹਿੰਦਾ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਮੁੱਖ ਮੰਤਰੀ ਪਿਛਲੇ ਹੋਏ ਨੇ ਸਾਰਿਆਂ ਨੇ ਆਪਣੇ ਪਸੰਦੀਦਾ ਜਿਹੜੇ ਆਫੀਸਰ ਸੀਗੇ ਉਹ ਲਾਏ ਸਨ ਵੱਖ-ਵੱਖ ਅਹੁਦਿਆਂ ਦੇ ਉੱਤੇ। ਇਹ ਸਿਰਫ ਅਰਵਿੰਦ ਕੇਜਰੀਵਾਲ ਨੂੰ ਹੀ ਕਿਉਂ ਰੋਕਿਆ ਜਾ ਰਿਹਾ ਜੀ ਆਫੀਸਰ ਲਾਉਣ ਤੋਂ? ਇਹਦੇ ਪਿੱਛੇ ਜਿਹੜੀ ਸਾਜ਼ਿਸ਼ ਹੈ ਜੀ ਉਹ ਕੇਂਦਰ ਦੀ ਸਰਕਾਰ ਦੀ ਇਹੀ ਆ, ਇੱਟ ਖੜੱਕਾ ਜਾਰੀ ਰੱਖਿਆ ਜਾਵੇ ਤਾਂ ਕਿ ਅਰਵਿੰਦ ਕੇਜਰੀਵਾਲ ਜਿਹੜਾ ਜੀ ਦਿੱਲੀ 'ਚ ਉਲਝਿਆ ਰਹੇ ਤੇ ਬਾਹਰ ਨਾ ਨਿਕਲ ਸਕੇ ਇੱਥੋਂ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ 42 ਸਾਲਾਂ ਤੋਂ ਜਿਹੜੇ ਸਮੂਹਿਕ ਬਲਾਤਕਾਰ ਦੀ ਪੀੜਤ ਇੱਕ ਨਰਸ ਜਿਹੜੀ ਕੌਮਾ ਦੇ ਵਿੱਚ ਸੀਗੀ, ਉਹਨਾਂ ਦਾ ਅੱਜ ਦੇਹਾਂਤ ਹੋ ਗਿਆ। ਬੜੀ ਇਹ ਸੈਡ ਕਰਨ ਵਾਲੀ ਜਿਹੜੀ ਖਬਰ ਹੈ, ਕਿਸੇ ਫਿਲਮ ਦੀ ਕਹਾਣੀ ਨਹੀਂ ਹੈ, ਅਸਲੀਅਤ ਦੇ ਵਿੱਚ ਹੈ ਜੀ। ਅਰੁਣਾ ਸ਼ਾਨਬਾਗ ਜਿਹੜੀ ਕਿ ਮੁੰਬਈ ਦੇ ਇੱਕ ਹਸਪੀਟਲ ਦੇ ਵਿੱਚ ਜਿਹੜਾ ਨਰਸ ਦਾ ਜਿਹੜਾ ਸੀਗਾ ਜੀ ਉਹ ਕੰਮ ਕਰਦੀ ਸੀਗੀ ਔਰ 27 ਨਵੰਬਰ 1973 ਦਾ ਉਹ ਦਿਨ ਸੀਗਾ ਜਦੋਂ ਅਰੁਣਾ ਸ਼ਾਨਬਾਗ ਜਿਹੜੀ ਸੀਗੀ ਜੀ ਉਹਦੇ ਨਾਲ ਇੱਕ ਵਾਰਡ ਬੁਆਏ ਸੋਹਣ ਲਾਲ ਭਾਰਤਾ ਵਾਲਮੀਕੀ ਜਿਹੜਾ ਸੀਗਾ ਜੀ ਉਹਨੇ ਜਿਨਸੀ ਹਮਲਾ ਉਹਦੇ ਉੱਤੇ ਕੀਤਾ ਜੀ ਔਰ ਉਹਨੂੰ ਕੁੱਤੇ ਨੂੰ ਬੰਨਣ ਵਾਲੀ ਜਿਹੜੀ ਸੰਗਲੀ ਸੀ ਉਹਦੇ ਨਾਲ ਗਲ ਉਹਦਾ ਜੀ ਉਹ ਘੁੱਟ ਦਿੱਤਾ। ਅਰੁਣਾ ਦਾ ਸਾਹ ਰੁਕ ਗਿਆ, ਉਹਦੇ ਦਿਮਾਗ ਦੇ ਵਿੱਚ ਆਕਸੀਜਨ ਜਾਣੋਂ ਰੁਕ ਗਈ, ਰੀੜ੍ਹ ਦੀ ਹੱਡੀ ਦੇ ਉੱਤੇ ਉਹਦੀ ਸੱਟ ਲੱਗ ਗਈ। ਉਸ ਤੋਂ ਬਾਅਦ ਉਹ ਕੋਮਾ ਦੇ ਵਿੱਚ ਚਲੇ ਗਈ। ਸੋਹਣ ਲਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹਨੂੰ ਹਮਲੇ ਤੇ ਲੁੱਟਮਾਰ ਦੇ ਦੋਸ਼ਾਂ ਹੇਠ ਸਿਰਫ 7 ਸਾਲ ਦੀ ਸਜ਼ਾ ਹੋਈ। ਦੋਵੇਂ ਸਜ਼ਾਵਾਂ ਇਕੱਠੀਆਂ ਚੱਲੀਆਂ, ਨਾ ਉਹਨੂੰ ਬਲਾਤਕਾਰ, ਨਾ ਜਿਨਸੀ ਸ਼ੋਸ਼ਣ, ਨਾ ਗੈਰ ਕੁਦਰਤੀ ਸੰਬੰਧ ਬਣਾਉਣ ਦੇ ਵਾਸਤੇ ਕੋਈ ਜਿਹੜੀ ਜੀ ਉਹ ਸਜ਼ਾ ਹੋਈ। ਅਰੁਣਾ ਜਿਹੜੀ ਸ਼ਾਨਬਾਗ ਸੀ ਉਹਦੀ ਸਜ਼ਾ ਅਸਲ ਦੇ ਵਿੱਚ 42 ਸਾਲ ਪਹਿਲਾਂ ਸ਼ੁਰੂ ਹੋਈ। ਅਰੁਣਾ ਸ਼ਾਨਬਾਗ ਜਿਹੜੀ ਸੀ ਕੋਮਾ ਦੇ ਵਿੱਚ ਚਲੇ ਗਈ। 42 ਸਾਲ ਦਾ ਸਫ਼ਰ ਉਹਨੇ ਬੈੱਡ ਦੇ ਉੱਤੇ ਤੈਅ ਕੀਤਾ, ਉਹਦੀਆਂ ਅੱਖਾਂ ਦੀ ਰੋਸ਼ਨੀ ਚਲੇਗੀ। ਅਰੁਣਾ ਸ਼ਾਨਬਾਗ ਜਿਹੜੀ ਸੀ ਉਦੋਂ ਵੀ ਚਰਚਿਤ ਹੋਈ ਜਦੋਂ ਉਹਦੇ ਨਾਲ ਕੰਮ ਕਰਦੀਆਂ ਨਰਸਾਂ ਨੇ ਉਹਦੇ ਵਾਸਤੇ ਇੱਛਾ ਮ੍ਰਿਤੂ ਜਿਹੜੀ ਸੀਗੀ ਉਹ ਮੰਗੀ, ਪਰ ਸੁਪਰੀਮ ਕੋਰਟ ਨੇ ਇਹ ਗੱਲ ਜਿਹੜੀ ਸੀ ਉਹ ਨਾ ਮੰਨੀ, ਪਰ ਇਹ ਕਿਹਾ ਕਿ ਉਹਨੂੰ ਜਿਹੜਾ ਵੈਂਟੀਲੇਟਰ ਸਿਸਟਮ ਹੈ ਉਹਦੇ ਤੋਂ ਹਟਾ ਦਿੱਤਾ ਜਿਹੜਾ ਜਾਵੇ। ਪਰ ਜਿਹੜੀਆਂ ਉਹਦੀ ਸਾਥੀ ਨਰਸਾਂ ਸੀਗੀਆਂ ਜੀ ਉਹਨਾਂ ਨੇ ਉਹਨੂੰ ਜਿਹੜਾ ਨਾ ਹਟਾਇਆ ਤੇ ਆਖਿਰ ਜਿਹੜਾ ਸੀਗਾ ਜੀ ਇਸ ਦੁਨੀਆ ਤੋਂ ਕਈ ਸਵਾਲ ਛੱਡ ਕੇ ਅਰੁਣਾ ਸ਼ਾਨਬਾਗ ਜਿਹੜੀ ਹੈ ਜੀ ਉਹ ਚਲੇ ਗਈ ਕਿ ਉਹਨੂੰ ਇਸ ਹਾਲਤ ਦੇ ਵਿੱਚ ਪਹੁੰਚਾਉਣ ਵਾਲੇ ਦਾ ਕੀ ਬਣਿਆ ਤੇ ਅੱਗੋਂ ਇਹ ਸਾਰਾ ਕੁਝ ਕਦੋਂ ਬੰਦ ਹੋਊਗਾ ਜੀ। ਜੀ ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਆ ਇੱਕ ਖਾਸ IAS ਅਫਸਰ ਤੇ ਖਾਸ ਮਿਹਰਬਾਨ। ਇਹ IAS ਆਫਿਸਰ ਰਿਟਾਇਰਡ ਨੇ ਜੀ, ਪਰਮਜੀਤ ਔਜਲਾ। ਉਹਨਾਂ ਦੇ ਉੱਤੇ ਬੜੀ ਮਿਹਰਬਾਨ ਹੈ ਸਰਕਾਰ ਦੀ। ਰਿਟਾਇਰ ਹੋਣ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਉਹਨਾਂ ਨੂੰ ਪ੍ਰਮੁੱਖ ਸੈਕਟਰੀ ਦੇ ਵਜੋਂ ਜਿਹੜਾ ਤਾਇਨਾਤ ਕੀਤਾ ਗਿਆ। ਇਹ ਸਾਬਕਾ ਆਫਿਸਰ ਜਿਹੜਾ ਜੀ ਉਹਨੂੰ ਹਰ ਤਰ੍ਹਾਂ ਦੀਆਂ ਵਿਸ਼ੇਸ਼ ਸਹੂਲਤਾਂ ਵਿਸ਼ੇਸ਼ ਵਰਗ ਦੇ ਵਿੱਚ ਸ਼ਾਮਲ ਕੀਤਾ ਗਿਆ ਜੀ। ਨਿਯੁਕਤੀ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਦੇ ਮੁਤਾਬਕ ਰਿਟਾਇਰ ਹੋਣ ਤੋਂ ਬਾਅਦ ਵੀ ਜਿਹੜੇ ਪਰਮਜੀਤ ਔਜਲਾ ਨੇ ਉਹਨਾਂ ਦੀ ਤਨਖਾਹ ਤੇ ਬਾਕੀ ਜਿੰਨੇ ਉਹਨਾਂ ਨੂੰ ਮਿਲਦੀਆਂ ਨੇ ਸਹੂਲਤਾਂ ਉਹ ਜਿਹੜਾ ਜੀ ਉਹ ਜਾਰੀ ਰੱਖੀਆਂ ਜਾ ਰਹੀਆਂ ਨੇ। ਪੈਨਸ਼ਨ ਵੱਖਰੇ ਤੌਰ ਦੇ ਉੱਤੇ ਮਿਲ ਰਹੀ ਹੈ। ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਦੇ ਵੱਲੋਂ ਉਹਨੂੰ ਰਿਟਾਇਰ ਕਰਨ ਤੋਂ ਬਾਅਦ ਜਿਹੜੇ IAS ਆਫਿਸਰ ਦੀ ਨਿਯੁਕਤੀ ਕੀਤੀ ਜਾਂਦੀ ਹੈ ਉਹ ਅਫਸਰ ਦੀ ਨਿਯੁਕਤੀ ਦੀਆਂ ਸ਼ਰਤਾਂ ਦੇ ਵਿੱਚ ਆਖਰੀ ਤਨਖਾਹ ਚੋਂ ਪੈਨਸ਼ਨ ਦੀ ਜਿਹੜੀ ਰਕਮ ਹੈ ਉਹ ਘਟਾ ਕੇ ਮਹੀਨਾਵਾਰ ਤਨਖਾਹ ਦਿੱਤੀ ਜਾਂਦੀ ਹੈ। ਪਰ ਇਸ ਮਾਮਲੇ ਦੇ ਉੱਤੇ ਜਿਹੜੇ ਔਜਲਾ ਨੇ ਜੀ, ਪਰਮਜੀਤ ਔਜਲਾ, ਉਹਨਾਂ ਦੇ ਨਾਲ ਇਹ ਨਹੀਂ ਕੀਤਾ ਗਿਆ ਜੀ। ਮੁੱਖ ਸੈਕਟਰੀ ਸਰਵੇਸ਼ ਕੌਸ਼ਲ ਦੇ ਵੱਲੋਂ ਜਿਹੜੀ ਚਿੱਠੀ ਉਹਨੂੰ ਦਿੱਤੀ ਗਈ ਆ ਉਹਦੇ ਵਿੱਚ ਪੈਨਸ਼ਨ ਕਟੌਤੀ ਦੀਆਂ ਸ਼ਰਤਾਂ ਦਾ ਹਵਾਲਾ ਹੀ ਨਹੀਂ ਦਿੱਤਾ ਗਿਆ। ਜਿਹੜਾ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਆ ਉਹ ਕਹਿੰਦਾ ਹੈ ਕਿ ਉਹਨਾਂ ਕਿਹਾ ਸੀਗਾ ਕਿ ਪਰਮਜੀਤ ਸਿੰਘ ਔਜਲਾ ਨੂੰ ਵਿਸ਼ੇਸ਼ ਵਰਗ ਦੇ ਵਿੱਚ ਸ਼ਾਮਲ ਕਰਕੇ ਨਿਯੁਕਤੀ ਜਿਹੜੀ ਆ ਜੀ ਉਹ ਕੀਤੀ ਗਈ ਆ। ਇਹ ਵਿਸ਼ੇਸ਼ ਵਰਗ ਜਿਹੜਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਕ੍ਰੀਏਟ ਕੀਤਾ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਟੈਕਨੀਕਲ ਜਿਹੜੇ ਸਲਾਹਕਾਰ ਨੇ ਲੈਫਟੀਨੈਂਟ ਜਨਰਲ ਰਿਟਾਇਰਡ BS ਢਾਲੀਵਾਲ ਦੀ ਨਿਯੁਕਤੀਆਂ ਵਾਲੀਆਂ ਸ਼ਰਤਾਂ ਜਿਹੜੀਆਂ ਉਹ ਅਪਣਾ ਲਈਆਂ ਗਈਆਂ ਨੇ। ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ, ਜਿਹੜੇ ਖਾਸ ਅਧਿਕਾਰੀ ਨੇ ਉਹਨਾਂ ਦੇ ਵਾਸਤੇ
ਪੰਜਾਬ ਦਾ ਖਜ਼ਾਨਾ ਜਿਹੜਾ ਜੀ ਲੁਟਾਇਆ ਜਾ ਰਿਹਾ, ਜਿਹਦੇ ਵਿੱਚ ਐਕਚੁਅਲੀ ਚੱਲਣ ਦੀ ਵੀ ਸਮਰੱਥਾ ਆਪਣੇ ਆਪ ਦੇ ਵਿੱਚ ਨਹੀਂ ਹੈਗੀ। ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਖਜ਼ਾਨੇ ਨੂੰ ਕਿਵੇਂ ਖੋਰਾ ਲਾ ਰਹੀਆਂ ਨੇ ਜੀ, ਉਹ ਤੁਹਾਡੇ ਸਾਹਮਣੇ ਹੈ ਜੀ। ਬਿਲਕੁਲ। ਅਤੇ ਨਾਲ ਹੀ ਜਿਹੜੀ ਆਪਾਂ ਗੱਲ ਕਰੀਏ ਵੀ ਪੰਜਾਬ ਦੇ ਕਾਫੀ ਜਿਹੜੇ IAS IPS ਅਫਸਰ ਨੇ ਉਹ ਕੇਂਦਰ ਵੱਲ ਨੂੰ ਦੌੜ ਰਹੇ ਨੇ ਪੰਜਾਬ ਤੋਂ ਬਾਹਰ, ਜਿੱਥੇ ਇੱਕ ਪਾਸੇ ਜਿਹੜੇ ਹੈ ਨੇ ਜੀ, ਜਿਹੜਾ ਨੌਜਵਾਨ ਵਰਗ ਹੈ ਉਹ ਜਿਹੜਾ ਜੀ ਬਾਹਰਲੇ ਮੁਲਕਾਂ ਨੂੰ ਦੌੜ ਰਿਹਾ, ਇੱਥੇ ਕੋਈ ਰਹਿਣਾ ਨਹੀਂ ਚਾਹੁੰਦਾ। ਦੂਜੇ ਪਾਸੇ ਪੰਜਾਬ ਦੇ IAS ਤੇ IPS ਆਫੀਸਰ ਜਿਹੜੇ ਨੇ ਜੀ ਉਹ ਸੈਂਟਰ ਵੱਲ ਨੂੰ ਜਿਹੜਾ ਜੀ ਉਹ ਉਡਾਰੀ ਮਾਰ ਰਹੇ ਨੇ। 1.5 ਦਰਜਨ ਦੇ ਕਰੀਬ IAS ਤੇ IPS ਅਧਿਕਾਰੀ ਜਿਹੜੇ ਨੇ ਪੰਜਾਬ ਤੋਂ ਬਾਹਰ ਕੇਂਦਰ ਸਣੇ ਦੂਜੇ ਰਾਜਾਂ ਦੇ ਵਿੱਚ ਡੈਪੂਟੇਸ਼ਨ ਦੇ ਉੱਤੇ ਦੀ ਤਿਆਰੀ ਕਰੀ ਬੈਠੇ ਨੇ। ਇਹਨਾਂ ਵਿੱਚੋਂ ਜ਼ਿਆਦਾਤਰ ਜਿਹੜੇ ਆਫੀਸਰ ਨੇ ਉਹ ਅੰਦਰ ਖਾਤੇ ਆਪਣੇ ਆਪ ਨੂੰ ਸਿਆਸੀ ਵਿਤਕਰੇਬਾਜ਼ੀ ਕਰਕੇ ਠੱਗਿਆ ਹੋਇਆ ਮਹਿਸੂਸ ਕਰਦੇ ਨੇ। ਵਿਤਕਰੇਬਾਜ਼ੀ ਖਿਲਾਫ ਬੋਲਣ ਦੀ ਬਜਾਏ ਉਹ ਕੇਂਦਰ ਦੇ ਵਿੱਚ ਡੈਪੂਟੇਸ਼ਨ ਦੇ ਉੱਤੇ ਜਾਣ ਦੇ ਵਾਸਤੇ ਜਿਹੜਾ ਉਹ ਤਿਆਰ ਨੇ। 10 ਸੀਨੀਅਰ IPS ਅਧਿਕਾਰੀਆਂ ਨੇ ਕੇਂਦਰ ਸਣੇ ਦੂਜੇ ਰਾਜਾਂ ਦੇ ਵਿੱਚ ਡੈਪੂਟੇਸ਼ਨ ਦੇ ਉੱਤੇ ਜਾਣ ਦੀਆਂ ਅਰਜ਼ੀਆਂ ਦਿੱਤੀਆਂ ਹੋਈਆਂ ਨੇ। ਇਹਨਾਂ ਦੇ ਵਿੱਚ 2 DGP ਰੈਂਕ ਦੇ, 2 ADGP ਰੈਂਕ ਦੇ, 2 IG ਰੈਂਕ ਦੇ ਪੁਲਿਸ ਅਧਿਕਾਰੀ ਜਿਹੜੇ ਉਹ ਸ਼ਾਮਲ ਨੇ। 2 ਪੁਲਿਸ ਵਾਲਿਆਂ ਨੂੰ ਤਾਂ ਡੈਪੂਟੇਸ਼ਨ ਦੇ ਉੱਤੇ ਜਾਣ ਦੇ ਵਾਸਤੇ ਕੇਂਦਰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਆ, ਜਦੋਂ ਕਿ ਬਾਕੀ 7 ਜਿਹੜੇ ਨੇ ਜੀ ਉਹਨਾਂ ਦੇ ਕੇਸ ਪੰਜਾਬ ਤੇ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਦੇ ਕੋਲੇ ਵਿਚਾਰ ਅਧੀਨ ਨੇ ਜੀ। ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਉਹਨਾਂ ਨੇ ਕੇਂਦਰ ਸਣੇ ਦੂਜੇ ਰਾਜਾਂ ਦੇ ਵਿੱਚ ਜਾਣ ਦੇ ਵਾਸਤੇ ਅਪਲਾਈ ਜਿਹੜਾ ਜੀ ਉਹ ਕੀਤਾ ਹੋਇਆ ਹੈ। ਇਹਦੇ ਵਿੱਚ 82 ਬੈਚ ਦੇ IPS DGP ਸੰਜੀਵ ਗੁਪਤਾ ਸ਼ਾਮਲ ਨੇ, ਜਿਨ੍ਹਾਂ ਦਾ ਕੇਸ ਕੇਂਦਰ ਸਰਕਾਰ ਨੇ ਕਲੀਅਰ ਕਰਤਾ ਹੈ, ਪੰਜਾਬ ਸਰਕਾਰ ਦੇ ਕੋਲੇ ਵਿਚਾਰ ਅਧੀਨ ਹੈ। 82 ਬੈਚ ਦੇ DGP ਵਿਜੀਲੈਂਸ ਸੁਰੇਸ਼ ਗੁਪਤਾ ਇਹਦੇ ਵਿੱਚ ਜਿਹੜੇ ਉਹ ਸ਼ਾਮਲ ਨੇ, ਉਹਨਾਂ ਨੂੰ ਅਜੇ ਪੰਜਾਬ ਸਰਕਾਰ ਨੇ ਰਿਲੀਵ ਨਹੀਂ ਕੀਤਾ। ADGP NRI ਕਮਿਸ਼ਨ S ਚਟੋਦਾ ਪਾਏ, ADGP CSR ਰੈਡੀ ਰੋਹਿਤ ਚੌਧਰੀ, IG NRI ਵੂਮੈਨ ਵਿੰਗ ਗੁਰਪ੍ਰੀਤ ਦਿਓ ਵੀ ਇਹਦੇ ਵਿੱਚ ਜਿਹੜੇ ਸ਼ਾਮਲ ਨੇ, ਜਿਹੜੇ ਇੱਥੋਂ ਚਲੇ ਜਾਣਾ ਚਾਹੁੰਦੇ ਨੇ ਸੈਂਟਰ ਦੇ ਵਿੱਚ ਡੈਪੂਟੇਸ਼ਨ ਦੇ ਉੱਤੇ, ਕਿਉਂਕਿ ਉਹ ਸਮਝਦੇ ਨੇ ਕਿ ਉਹਨਾਂ ਨੂੰ ਕੰਮ ਤਾਂ ਕਰਨ ਨਹੀਂ ਦਿੱਤਾ ਜਾ ਰਿਹਾ ਤੇ ਵਿਰੋਧ ਉਹ ਜਿਹੜਾ ਜੀ ਉਹ ਕਰ ਨਹੀਂ ਸਕਦੇ, ਇਸ ਕਰਕੇ ਉਹ ਹਾਲ ਦੀ ਘੜੀ ਸੈਂਟਰ ਦੇ ਵਿੱਚ ਜਾ ਕੇ ਬਹਿ ਜਾਣਾ ਚਾਹੁੰਦੇ ਨੇ ਜੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਬੈਂਸ ਸਮਰਥਕਾਂ ਤੇ ਬੈਣੀਪਾਲ ਦੇ ਸਮਰਥਕਾਂ ਦੇ ਵਿਚਕਾਰ ਟਕਰਾਓ। ਇਹ ਲੁਧਿਆਣੇ ਦੇ ਵਿੱਚ ਜਿਹੜਾ ਜੀ ਉਹ ਟਕਰਾਅ ਹੋਇਆ ਹੈ। ਰੇਤ ਮਾਫੀਆ ਦੇ ਖਿਲਾਫ ਸੱਤਾ ਅੰਦੋਲਨ ਦੀ ਸ਼ੁਰੂਆਤ ਕਰਨ ਵਾਲੇ ਜਿਹੜੇ ਦੀ ਵਿਧਾਇਕ ਬੈਂਸ ਭਰਾਵਾਂ ਦੇ ਸਮਰਥਕਾਂ ਨੇ ਜਿਹੜਾ ਲੁਧਿਆਣੇ ਦੇ ਵਿੱਚ ਤਾਇਨਾਤ ਤਹਿਸੀਲਦਾਰ ਨੇ ਮੇਜਰ GS ਬੈਣੀਪਾਲ, ਉਹਦੇ ਉੱਤੇ ਕਾਗਜ਼ ਜਿਹੜਾ ਉਹ ਮਾਰਕ ਨਾ ਕਰਨ ਦਾ ਦੋਸ਼ ਜਿਹੜਾ ਜੀ ਉਹ ਲਾਇਆ। ਡਿਪਟੀ ਕਮਿਸ਼ਨਰ ਰਜਤ ਅਗਰਵਾਲ ਨੂੰ ਇਹਦੇ ਸੰਬੰਧੀ ਲਿਖਤੀ ਸ਼ਿਕਾਇਤ ਜਿਹੜੀ ਆ ਜੀ ਉਹ ਕੀਤੀ ਹੈ, ਜਦੋਂ ਕਿ GS ਬੈਣੀਪਾਲ ਜਿਹੜਾ ਜੀ ਉਹਨੇ ਬੈਂਸ ਸਮਰਥਕਾਂ ਦੇ ਵੱਲੋਂ ਲਾਏ ਗਏ ਦੋਸ਼ ਜਿਹੜੇ ਨੇ ਉਹਨਾਂ ਨੂੰ ਗਲਤ ਜਿਹੜਾ ਜੀ ਉਹ ਦੱਸਿਆ। ਬੈਂਸ ਸਮਰਥਕ ਜਸਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਰੇਤ ਮਾਈਨਿੰਗ ਦੇ ਮਾਮਲੇ ਦੇ ਵਿੱਚ ਬੈਂਸ ਭਰਾਵਾਂ ਨੂੰ ਬਲਾਚੌਰ ਦੀ ਅਦਾਲਤ ਨੇ ਹਿਰਾਸਤ ਦੇ ਵਿੱਚ ਭੇਜਿਆ ਹੋਇਆ। ਅਦਾਲਤ ਦੇ ਵਿੱਚ ਉਹਨਾਂ ਦੀ ਜ਼ਮਾਨਤ ਬਾਰੇ ਸੁਣਵਾਈ ਹੋਣੀ ਹੈ। ਜਦੋਂ ਉਹ ਕੁਝ ਕਾਗਜ਼ ਜਿਹੜੇ ਸੀਗੇ ਉਹ GS ਬੈਣੀਪਾਲ ਹੋਰਾਂ ਦੇ ਕੋਲੋਂ ਤਸਦੀਕ ਕਰਾਉਣ ਦੇ ਵਾਸਤੇ ਗਏ ਤਾਂ ਬੈਣੀਪਾਲ ਹੋਰਾਂ ਨੇ ਇਹ ਜਿਹੜੇ ਸੀਗੇ ਤਸਦੀਕ ਕਰਨ ਤੋਂ ਨਾ ਜਿਹੜੀ ਸੀ ਉਹ ਕਰ ਦਿੱਤੀ। ਇਹਦੇ ਉੱਤੇ ਉਹਨਾਂ ਦੀ ਮੋਹਰ ਜਿਹੜੀ ਉਹ ਲੱਗਣੀ ਸੀਗੀ, ਪਰ ਉਹਨਾਂ ਨੇ ਮੋਹਰ ਜਿਹੜੀ ਸੀ ਉਹ ਨਾ ਲਾਈ। ਉਹਨਾਂ ਇਹ ਕਹਿਣਾ ਸੀਗਾ ਕਿ ਬੈਂਸ ਭਰਾਵਾਂ ਦੀ ਜ਼ਮਾਨਤ ਦੀ ਰਜਿਸਟਰੀ ਮਾਰਕ ਕਰਾਉਣ ਆਏ ਸੀਗੇ। ਬੈਣੀਪਾਲ ਜਿਹੜੇ ਭੜਕ ਕੇ ਔਰ ਉਹਨਾਂ ਨੇ ਰਜਿਸਟਰੀ ਮਾਰਕ ਕਰਨ ਤੋਂ ਸਾਫ਼ ਤੌਰ ਤੇ ਨਾ ਕਰਤਾ ਤੇ ਨਾਲ ਹੀ ਉਹਨਾਂ ਦੇ ਨਾਲ ਬੁਰਾ ਵਿਹਾਰ ਜਿਹੜਾ ਜੀ ਉਹ ਕੀਤਾ। ਦੱਸ ਦਈਏ ਕਿ GS ਬੈਣੀਪਾਲ ਹੁਰੀ ਉਹੀ ਤਹਿਸੀਲਦਾਰ ਨੇ ਜਿਨ੍ਹਾਂ ਦੀ ਬੈਂਸ ਭਰਾਵਾਂ ਦੇ ਨਾਲ ਕੁਝ ਸਮਾਂ ਪਹਿਲਾਂ ਤਕਰਾਰ ਹੋਈ ਸੀ ਔਰ ਬੈਣੀਪਾਲ ਹੋਰਾਂ ਦੀ ਬੁਰੇ ਤਰੀਕੇ ਦੇ ਨਾਲ ਬੈਂਸ ਸਮਰਥਕਾਂ ਨੇ ਮਾਰ ਕੁੱਟ ਕੀਤੀ ਸੀ ਤੇ ਉਹਨਾਂ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਸਨ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਥੇਦਾਰ ਜੀ ਦੇ ਜਿਹੜੇ 4 ਬੱਚਿਆਂ ਵਾਲੇ ਬਿਆਨ ਨੂੰ ਲੈ ਕੇ ਸਿੱਖ ਵਿਦਵਾਨਾਂ ਵੱਲੋਂ ਲਗਾਤਾਰ ਵਿਰੋਧ ਜਾਰੀ ਹੈ ਜੀ। ਪਰ ਜਥੇਦਾਰ ਸਾਹਿਬ ਜਿਹੜੇ ਨੇ ਉਹ ਆਪਣੇ ਬਿਆਨ ਦੇ ਉੱਤੇ ਡਟੇ ਹੋਏ ਨੇ। ਜਦੋਂ ਉਹਨਾਂ ਨੂੰ ਸਮਾਂ ਲੱਗਦਾ ਤੇ ਉਹ ਕੋਈ ਨਾ ਕੋਈ ਤਰਕ ਜਿਹੜਾ ਉਹ ਦਿੰਦੇ ਰਹਿੰਦੇ ਨੇ। 2 ਦਿਨ ਪਹਿਲਾਂ ਉਹਨਾਂ ਨੇ ਤਰਕ ਇਹ ਦਿੱਤਾ ਸੀਗਾ ਜੀ ਕਿ ਇੱਕੋ ਬੱਚਾ ਰਹਿ ਗਿਆ, ਉਹ ਵੀ ਜਿਹੜਾ ਪਤਿਤ ਹੋ ਗਿਆ। ਮੈਂ ਤਾਂ ਬਿਆਨ ਦਿੱਤਾ ਸੀਗਾ ਵੀ ਜੇ ਇੱਕ ਪਤਿਤ ਵੀ ਹੋ ਗਿਆ ਤੇ ਬਾਕੀ ਜਿਹੜੇ ਨੇ ਉਹ ਸਿੱਖੀ ਦੇ ਵਿੱਚ ਪੂਰੇ ਰਹਿਣਗੇ। ਉਹਨਾਂ ਨੂੰ ਪਤਿਤ ਹੋਣ ਤੋਂ ਕਿਵੇਂ ਰੋਕਣਾ, ਇਹਦੇ ਸੰਬੰਧੀ ਜਥੇਦਾਰ ਸਾਹਿਬ ਨੇ ਕੋਈ ਜਵਾਬ ਜਿਹੜਾ ਉਹ ਨਹੀਂ ਦਿੱਤਾ ਸੀਗਾ। ਹੁਣ 4 ਬੱਚੇ ਜਿਹੜਾ ਪੈਦਾ ਕਰਨ ਵਾਲਾ ਉਹਨਾਂ ਦਾ ਬਿਆਨ ਹੈ ਜੀ, ਇਹਦੇ ਉੱਤੇ ਅਸਹਿਮਤੀ ਜਿਹੜੀ ਹੈ ਜੀ ਸਿੱਖ ਬੁੱਧੀਜੀਵੀ ਜਿਹੜੇ ਨੇ ਉਹਨਾਂ ਨੇ ਪ੍ਰਗਟਾਈ ਆ। ਉਹਨਾਂ ਨੇ ਇਹ ਆਖਿਆ ਕਿ ਪਤਿਤ ਪੁਣੇ ਤੇ ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾਈ ਜਾਵੇ ਤਾਂ ਸਿੱਖ ਆਬਾਦੀ ਵੱਧ ਸਕਦੀ ਹੈ। ਇਹ 4 ਜਿਹੜੇ ਨੇ ਉਹ ਬੱਚੇ ਪੈਦਾ ਕਰਕੇ ਜੀ
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਭਗਵਾਨ ਸਿੰਘ ਨੇ ਕਿਹਾ ਹੈ ਕਿ ਧਾਰਮਿਕ ਅਹੁਦੇ ਤੇ ਬੈਠਿਆਂ ਕਿਸੇ ਵਿਅਕਤੀ ਵੱਲੋਂ ਆਬਾਦੀ ਵਧਾਉਣ ਲਈ 4 ਬੱਚੇ ਪੈਦਾ ਕਰਨ ਦਾ ਬਿਆਨ ਦੇਣਾ ਹਾਸੋਹੀਣੀ ਗੱਲ ਹੈ। ਉਹਨਾਂ ਨੇ ਕਿਹਾ ਕਿ ਜਨਮ ਤੇ ਮੌਤ ਕੁਦਰਤ ਦੇ ਹੱਥ ਹੈ, 4 ਬੱਚੇ ਪੈਦਾ ਕਰਨਾ ਕੁਦਰਤ ਨੂੰ ਚੁਣੌਤੀ ਦੇਣ ਵਾਲੀ ਗੱਲ ਹੈ। ਉਹਨਾਂ ਨੇ ਸਵਾਲ ਖੜਾ ਇਹ ਕੀਤਾ ਕਿ ਮੰਨੂ ਦੇ ਸਮੇਂ ਦੇ ਵਿੱਚ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਚੁਣ ਚੁਣ ਕੇ ਸਿੱਖਾਂ ਨੂੰ ਪਾਇਆ ਜਾਂਦਾ ਸੀ, ਉਸ ਵੇਲੇ ਵੀ ਸਿੱਖ ਆਬਾਦੀ ਘੱਟ ਨਹੀਂ ਹੋਈ ਤੇ ਨਾ ਹੀ ਇਸ ਤਰੀਕੇ ਦੇ ਨਾਲ ਆਬਾਦੀ ਨੂੰ ਵਧਾਇਆ ਗਿਆ ਸੀ। ਹੁਣ ਇਹ ਜਥੇਦਾਰ ਸਾਹਿਬ ਨੇ ਜਿਹੜਾ ਜੀ ਕਿਉਂ ਇਹ ਤਰੀਕਾ ਅਪਣਾਇਆ? ਸ਼੍ਰੋਮਣੀ ਕਮੇਟੀ ਦੇ ਸਾਬਕਾ ਸੈਕਟਰੀ ਕੁਲਵੰਤ ਸਿੰਘ ਨੇ ਕਿਹਾ ਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਿੱਖ ਆਬਾਦੀ ਘੱਟ ਹੈ, ਪਰ 4 ਬੱਚੇ ਪੈਦਾ ਕਰਨ ਦੇ ਸੰਦੇਸ਼ ਦੇਣ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪਤਿਤ ਹੋਏ ਸਿੱਖਾਂ ਤੇ ਨਸ਼ਿਆਂ ਕਾਰਨ ਸਿੱਖੀ ਛੱਡ ਰਹੇ ਨੌਜਵਾਨਾਂ ਨੂੰ ਮੁੜ ਸਿੱਖੀ ਦੇ ਵਿੱਚ ਲਿਆਉਣ ਦੇ ਵਾਸਤੇ ਯਤਨ ਜਿਹੜੇ ਉਹ ਕਰਨੇ ਚਾਹੀਦੇ ਸੀਗੇ ਜੀ। ਸ਼੍ਰੀ ਗੁਰੂ ਸਿੰਘ ਸਭਾ ਦੇ ਆਗੂ ਜਿਹੜੇ ਗੁਰਪ੍ਰੀਤ ਸਿੰਘ ਨੇ, ਉਹਨਾਂ ਨੇ ਇਹ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਖ ਕੌਮ ਨੂੰ ਇਸ ਤਰ੍ਹਾਂ ਦਾ ਸੰਦੇਸ਼ ਦੇਣਾ ਮੰਦਭਾਗਾ ਹੈ। ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਸਿਆਸੀ ਲੋਕਾਂ ਦੀ ਪਿੱਠ ਜਿਹੜੀ ਹੈ ਉਹ ਪੂਰ ਰਹੇ ਨੇ, ਇਹਦੇ ਵਿੱਚ ਸਿਆਸੀ ਪਾਰਟੀਆਂ ਦਾ ਮਫਾਦ ਹੋ ਸਕਦਾ ਹੈ ਔਰ ਜਥੇਦਾਰ ਸਾਹਿਬ ਉਹਨਾਂ ਦਾ ਮਫਾਦ ਹੀ ਪੂਰਾ ਜਿਹੜਾ ਉਹ ਕਰ ਰਹੇ ਨੇ। ਜੀ ਜੀ ਅਗਲੇ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੀ ਕਾਫੀ ਜਿਹੜੀ ਚਿੰਤਾ ਵਾਲਾ ਵਿਸ਼ਾ ਵੀ ਆ ਵੀ ਜਿਹੜੇ ਪੰਜਾਬ ਦੇ ਜਿਹੜੇ ਛੋਟੇ ਬੱਚੇ ਵੀ ਉਹ ਵੀ ਨਸ਼ਿਆਂ ਦੇ ਆਦੀ ਹੋਣ ਲੱਗੇ। ਇਹ ਬੜੀ ਬਿਲਕੁਲ ਜੀ ਬਹੁਤ ਗੰਭੀਰਤਾ ਦੇ ਨਾਲ ਜਿਹੜੀ ਇਹ ਸੋਚ ਵਿਚਾਰਨ ਵਾਲੀ ਗੱਲ ਹੈ ਕਿ ਇਹ ਕਿੱਧਰ ਨੂੰ ਜਿਹੜੀ ਦੀ ਕਹਾਣੀ ਤੁਰ ਪਈ। ਜਦੋਂ ਰਾਹੁਲ ਗਾਂਧੀ ਨੇ 70% ਪੰਜਾਬ ਦੇ ਲੋਕਾਂ ਨੂੰ ਨਸ਼ੇੜੀ ਦੱਸਿਆ ਸੀ ਤਾਂ ਬੜੇ ਟੱਪੇ ਸਨ ਸੱਤਾਧਾਰੀ ਅਕਾਲੀ ਦਲ ਵਾਲੇ। ਉਸ ਤੋਂ ਬਾਅਦ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਦੀ ਹਰਿਆਣੇ ਵਾਲੀ ਸਰਕਾਰ ਦਾ ਬ੍ਰਾਂਡ ਅੰਬੈਸਡਰ ਰਾਮਦੇਵ ਨੇ ਜਦੋਂ ਪਿਛਲੇ ਦਿਨੀ 80% ਪੰਜਾਬੀਆਂ ਨੂੰ ਨਸ਼ੇੜੀ ਕਹਿਤਾ ਤੇ ਚੁੱਪ ਕਰਕੇ ਜਿਹੜਾ ਸੀਗਾ ਜੀ ਉਹ ਬਹਿ ਗਏ ਅਕਾਲੀ ਦਲ ਵਾਲੇ, ਇਹਨਾਂ ਦੇ ਵਿੱਚੋਂ ਕੋਈ ਨਹੀਂ ਸੀ ਬੋਲਿਆ ਜੀ। ਹੁਣ ਜਿਹੜੀ ਇਹ ਕਹਾਣੀ ਸਾਹਮਣੇ ਆ ਰਹੀ ਹੈ, ਇਹ ਆਪਣੇ ਆਪ ਦੇ ਵਿੱਚ ਕਈ ਸਵਾਲ ਨਵੇਂ ਜਿਹੜਾ ਜੀ ਉਹ ਖੜੇ ਕਰ ਰਹੀ ਹੈ। ਪੰਜਾਬ ਦੇ ਕੁਝ ਵੱਡੇ ਸ਼ਹਿਰਾਂ ਦੇ ਵਿੱਚ ਹਸਪੀਟਲਾਂ ਦੇ ਵਿੱਚ ਜਿਹੜੇ ਨਸ਼ਾ ਛੁਡਾਊ ਸੈਂਟਰ ਬਣੇ ਨੇ, ਉਹਨਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਉਹਨਾਂ ਦੇ ਮਾਪੇ ਜਿਹੜੇ ਨੇ ਨਸ਼ਾ ਛੁਡਾਉਣ ਦੇ ਵਾਸਤੇ ਲਿਆਉਣ ਲੱਗੇ ਨੇ। ਹੋ ਸਕਦਾ ਕੁਝ ਲੋਕਾਂ ਦੇ ਹਲਕ ਤੋਂ ਜਿਹੜੀ ਹੈ ਜੀ ਇਹ ਗੱਲ ਲੱਥੇ ਨਾ, ਪਰ ਇਹ ਰਿਐਲਿਟੀ ਹੈ। ਮਨੋਵਿਗਿਆਨੀ ਜਿਹੜੇ ਡਾਕਟਰ ਨੇ ਨਸ਼ਾ ਛੁਡਾਊ ਸੈਂਟਰਾਂ ਦੇ ਵਿੱਚ, ਉਹ ਕਹਿੰਦੇ ਨੇ ਕਿ ਹਰ ਮਹੀਨੇ 4 ਜਾਂ 5 ਬੱਚੇ ਜਿਹੜੇ ਨੇ ਉਹ ਨਸ਼ਾ ਛੁਡਾਉਣ ਦੇ ਵਾਸਤੇ ਆ ਰਹੇ ਨੇ। ਇਹ ਬੱਚੇ ਹੈਰੋਇਨ, ਸਮੈਕ ਤੇ ਚਰਸ ਦੇ ਆਦੀ ਜਿਹੜੇ ਨੇ ਉਹ ਦੱਸੇ ਜਾਂਦੇ ਨੇ। ਇਹ ਜ਼ਿਆਦਾਤਰ ਬੱਚੇ ਉਹ ਨੇ ਜਿਹੜੇ ਵੱਖ-ਵੱਖ ਦੁਕਾਨਾਂ ਦੇ ਉੱਤੇ ਕੰਮ ਕਰਦੇ ਨੇ। ਇਹਨਾਂ ਨੂੰ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹ ਨਸ਼ੇ ਦੀਆਂ ਪੁੜੀਆਂ ਜਿਹੜੀਆਂ ਅੱਗੇ ਦੇਣ ਦੇ ਵਾਸਤੇ ਵਰਤਦੇ ਨੇ। ਉਹਨਾਂ ਨੂੰ ਪੁੜੀ ਦਿੱਤੀ ਜਾਂਦੀ ਆ ਕਿ ਤੂੰ ਫਲਾਨੇ ਨੂੰ ਦੇ ਕੇ ਆਉਣੀ ਆ ਤੇ ਹੌਲੀ ਹੌਲੀ ਉਹਨਾਂ ਨੂੰ ਵੀ ਨਸ਼ੇ ਦੇ ਉੱਤੇ ਜਿਹੜਾ ਜੀ ਉਹ ਲਾਇਆ ਜਾਂਦਾ। ਲੁਧਿਆਣੇ ਦੇ ਸਿਵਲ ਹਸਪੀਟਲ ਦੇ ਵਿੱਚ ਰੈੱਡ ਕਰਾਸ ਦੇ ਵੱਲੋਂ ਬਣਾਏ ਨਸ਼ਾ ਛੁਡਾਊ ਸੈਂਟਰ ਦੇ ਵਿੱਚ 2 ਕੇਸ ਨਵੇਂ ਸਾਹਮਣੇ ਆਏ ਨੇ। ਇਹਦੇ ਵਿੱਚ 9 ਸਾਲਾਂ ਦਾ ਬੱਚੇ ਨੂੰ ਉਹਦੇ ਦੋਸਤਾਂ ਨੇ ਨਸ਼ੇ ਦੇ ਉੱਤੇ ਲਾਇਆ। ਪਹਿਲਾਂ ਉਹਦੀ ਉਮਰ ਤੋਂ ਵੱਡੇ ਦੋਸਤ ਨੂੰ ਨਾਲ ਲੈ ਜਾਂਦੇ, ਚਰਸ ਦਾ ਨਸ਼ਾ ਕਰਵਾਉਂਦੇ, ਉਸ ਤੋਂ ਬਾਅਦ ਇਕੱਲਾ ਬੈਠ ਕੇ ਨਸ਼ਾ ਕਰਨ ਲੱਗ ਪਿਆ ਤੇ ਜਦੋਂ ਉਹਦੇ ਮਾਪਿਆਂ ਨੂੰ ਸ਼ੱਕ ਹੋਇਆ ਤਾਂ ਨਸ਼ਾ ਕਰਨ ਬਾਰੇ ਪਤਾ ਲੱਗਿਆ ਤਾਂ ਉਹਨੇ ਵੀ ਇਹ ਗੱਲ ਮੰਨੀ ਕਿ ਅਸਲ ਦੇ ਵਿੱਚ ਉਹਨੂੰ ਪੁੜੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਸੀ ਅੱਗੇ ਦੇਣ ਦੇ ਵਾਸਤੇ, ਉਹਦੇ ਵਿੱਚੋਂ ਹੀ ਕੁਝ ਜਿਹੜਾ ਸੀ ਉਹ ਲਾਉਣ ਲੱਗ ਗਿਆ। ਦੂਜਾ ਬੱਚਾ ਜਲੰਧਰ ਦਾ ਜਿਹੜਾ ਕਿ ਰੈੱਡ ਕਰਾਸ ਦੇ ਨਸ਼ਾ ਛੁਡਾਊ ਸੈਂਟਰ ਦੇ ਵਿੱਚ ਦਾਖਲ ਹੋਇਆ। 12 ਸਾਲਾਂ ਦਾ ਬੱਚਾ ਚਾਹ ਦੀ ਦੁਕਾਨ ਦੇ ਉੱਤੇ ਕੰਮ ਕਰਦਾ ਹੈ। ਉਹ ਕਹਿੰਦਾ ਹੈ ਕਿ ਉਹਦੇ ਸਾਹਮਣੇ ਜਿਹੜੇ ਕੁਝ ਵਿਅਕਤੀ ਹੈਰੋਇਨ ਦਾ ਨਸ਼ਾ ਕਰਦੇ ਸੀਗੇ, ਫਿਰ ਉਹਨਾਂ ਨੇ ਕਦੇ ਕਦੇ ਪੁੜੀ ਜਿਹੜੀ ਸੀ ਕਿਸੇ ਨੂੰ ਦੇਣ ਦੇ ਵਾਸਤੇ ਭੇਜਣਾ ਤੇ ਉਹਨੂੰ ਵੀ ਜਿਹੜਾ ਸੀਗਾ ਇਹ ਨਸ਼ਾ ਜਿਹੜਾ ਉਹ ਲਵਾਉਣ ਲੱਗ ਗਏ। ਔਰ ਇਸੇ ਤਰ੍ਹਾਂ ਦਾ ਮਾਮਲਾ ਜਿਹੜਾ ਜੀ ਇੱਕ ਜਲੰਧਰ ਦੇ ਵਿੱਚ ਵੀ ਜਿਹੜਾ ਉਹ ਸਾਹਮਣੇ ਆਇਆ। ਜਿਹੜੇ ਡਾਕਟਰ ਰਾਜੀਵ ਗੁਪਤਾ ਨੇ, ਉਹਨਾਂ ਨੇ ਜਿਹੜੇ ਮਨੋਵਿਗਿਆਨੀ ਨੇ, ਉਹਨਾਂ ਨੇ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਜਿੰਨੀ ਇਨਫੋਰਮੇਸ਼ਨ ਆ ਰਹੀ ਹੈ ਕਿ 4 ਤੋਂ 5 ਬੱਚੇ ਜਿਹੜੇ ਨੇ ਹਰ ਮਹੀਨੇ ਇਹਨਾਂ ਨਸ਼ਾ ਛੁਡਾਊ ਸੈਂਟਰਾਂ ਦੇ ਵਿੱਚ ਆਉਣ ਲੱਗੇ ਨੇ, ਜਿਨ੍ਹਾਂ ਦੀ ਉਮਰ 8 ਸਾਲ ਤੋਂ ਲੈ ਕੇ ਸਿਰਫ 12 ਸਾਲ ਤੱਕ ਹੈ। ਜੀ ਬਹੁਤ ਹੀ ਇੱਕ ਵੱਡੀ ਚਿੰਤਾ ਦਾ ਇਹ ਵਿਸ਼ਾ ਆ। ਤੇ ਨਾਲ ਹੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਖੁਦਕੁਸ਼ੀਆਂ ਦਾ ਜਿਹੜਾ ਦੌਰ ਆ ਫਿਰ ਜਾਰੀ ਆ। ਦੇਖੋ ਇਹ ਮਾਨਸਿਕਤਾ ਜਿਹੜੀ ਹੈ ਬੜੇ ਪੁੱਠੇ ਪਾਸੇ ਵੱਲ ਨੂੰ ਤੁਰ ਪਈ ਆ। ਪਾਤੜਾਂ ਦੇ ਵਿੱਚ ਇੱਕ ਗਰੀਬ ਪਰਿਵਾਰ ਦੀ ਨੌਜਵਾਨ ਲੜਕੀ ਨੇ ਜਿਹੜੀ ਅਚਾਨਕ ਲਾਪਤਾ ਹੋ ਗਈ ਸੀ। ਉਸ ਤੋਂ ਬਾਅਦ ਪੀੜਤ ਪਰਿਵਾਰ ਦੇ ਜਿਹੜਾ ਪਰਿਵਾਰ ਸੀਗਾ ਪੁਲਿਸ ਦੇ ਕੋਲੇ ਇਨਸਾਫ ਲਈ ਗਿਆ। ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ। ਦੁਖੀ ਹੋ ਕੇ ਲੜਕੀ ਦੀ ਮਾਂ ਨੇ ਆਪਣੀਆਂ 3 ਧੀਆਂ ਦੇ
ਭਾਖੜਾ ਨਹਿਰ ਦੇ ਵਿੱਚ ਛਾਲ ਮਾਰਤੀ ਹੈ ਜੀ। 2 ਲੜਕੀਆਂ ਭਾਖੜਾ ਨਹਿਰ ਦੇ ਪਾਣੀ ਦੇ ਵਿੱਚ ਰੁੜ ਗਈਆਂ। ਮਾਂ ਤੇ ਇੱਕ ਧੀ ਜਿਹੜੀ ਸੀ ਉਹਨੂੰ ਬਚਾ ਲਿਆ ਗਿਆ ਜੀ। ਕ੍ਰਿਸ਼ਨਾ ਬਸਤੀ ਪਾਤਣਾ ਦੀ ਜਿਹੜੀ ਸੀ ਇਹ ਰਹਿਣ ਵਾਲੀ ਸੀਗੀ ਜੀ। ਔਰ ਜਿਹੜਾ ਉਹਦਾ ਘਰ ਵਾਲਾ ਜੀ ਉਹ ਆੜਤ ਦੀ ਦੁਕਾਨ ਦੇ ਉੱਤੇ ਪੱਲੇਦਾਰੀ ਦਾ ਕੰਮ ਕਰਦਾ। ਉਹਨਾਂ ਦੀ ਜਵਾਨ ਲੜਕੀ ਅਚਾਨਕ ਲਾਪਤਾ ਹੋ ਗਈ ਸੀਗੀ। ਪੁਲਿਸ ਨੇ ਉਹਨਾਂ ਦੀ ਮਦਦ ਨਹੀਂ ਕੀਤੀ। ਪੀੜਤ ਹੋਈ ਨੇ ਇਹਨੇ ਖੁਦਕੁਸ਼ੀ ਜਿਹੜੀ ਉਹ ਕਰ ਲਈ ਜੀ। ਗੋਨੇਆਣਾ ਮੰਡੀ ਦੇ ਥਾਣਾ ਨੀਹਾਂ ਦੇ ਵਿੱਚ ਇੱਕ ਪਿੰਡ ਪੈਂਦਾ ਜੀ ਜੰਡਵਾਲਾ। ਇੱਥੋਂ ਦਾ ਕਿਸਾਨ ਜਿਹੜਾ ਸੀਗਾ ਜੀ ਉਹ ਕਰਜ਼ੇ ਤੋਂ ਦੁਖੀ ਹੋ ਗਿਆ ਔਰ ਉਹਨੇ ਖੁਦਕੁਸ਼ੀ ਕਰਨ ਦੀ ਜਿਹੜੀ ਖਬਰ ਹੈ। ਸੁਖਪ੍ਰੀਤ ਸਿੰਘ ਜਿਹੜਾ 38 ਸਾਲਾਂ ਦਾ ਸੀਗਾ, ਜੰਡਾਵਾਲਾ ਦਾ ਰਹਿਣ ਵਾਲਾ ਜੀ, ਉਹ ਗੋਨੇਆਣਾ ਦੀ ਪੰਜਾਬ ਐਂਡ ਸਿੰਧ ਬੈਂਕ ਦੇ ਲਿਮਟ ਭਰਨ ਗਿਆ ਸੀਗਾ ਪਰ ਵਾਪਸ ਨਹੀਂ ਆਇਆ। ਉਹਦੀ ਲਾਸ਼ ਜਿਹੜੀ ਹੈ ਜੀ ਗੋਨੇਆਣਾ ਰੋਡ ਦੇ ਉੱਤੇ ਬਣੇ ਰਮਾਣਾ ਪੈਲਸ ਦੀ ਪਿਛਲੀ ਕੰਧ ਦੇ ਨਾਲ ਝਾੜੀਆਂ 'ਚ ਮਿਲੀ ਹੈ, ਜਿਹਨੇ ਕਿ ਜ਼ਹਿਰੀਲੀ ਚੀਜ਼ ਜਿਹੜੀ ਆ ਉਹ ਖਾ ਕੇ ਖੁਦਕੁਸ਼ੀ ਜਿਹੜੀ ਆ ਜੀ ਉਹ ਕਰ ਲਈ ਹੈ। ਪੰਜਾਬ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਤਰੱਕੀ ਦੀਆਂ ਰਾਹਾਂ ਦੇ ਉੱਤੇ ਹੈ ਤੇ ਮੂਹਰਲੇ ਸੂਬਿਆਂ ਦੀ ਕਤਾਰ ਦੇ ਵਿੱਚ। ਜੀ ਬਿਲਕੁਲ। ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ ਬੇਨਤੀ ਕਰਦੇ ਹਾਂ ਅੱਜਨਾਮੇ ਲਈ। ਤੇ ਇੱਕੋ ਰਹਿ ਗਿਆ ਕੰਮ ਕਰਨ ਵਾਲਾ, ਸੁਬਾਹ ਉੱਠ ਅਖਬਾਰ ਜੇ ਫੜੀ ਦੀ ਆ ਜੀ। ਇੱਕੋ ਰਹਿ ਗਿਆ ਕੰਮ ਹੈ ਕਰਨ ਵਾਲਾ, ਸੁਬਾਹ ਉੱਠ ਅਖਬਾਰ ਦੇ ਫੜੀ ਦੀ ਆ। ਬਦਲੇ ਨਾਂ ਤੇ ਨਾਲ ਕਈ ਸ਼ਹਿਰ ਹੁੰਦੇ, ਖਬਰ ਕੱਲ ਦੀ ਜਾਪ ਰਹੀ ਪੜੀ ਦੀ ਆ ਜੀ। ਭ੍ਰਿਸ਼ਟਾਚਾਰ ਦੇ ਕੇਸਾਂ ਦੀ ਚੁੰਝ ਚਰਚਾ, ਨਵੀਂ ਰਾਮ ਕਹਾਣੀ ਕੋਈ ਘੜੀ ਦੀ ਆ। ਹੋਵੇ ਜਾਂਚ ਤਾਂ ਆਉਂਦੀ ਹਵਾਰ ਉਹੀ, ਪਰਸੋਂ ਚੌਥ ਵਾਲੀ ਜਿੱਦਾਂ ਕੜੀ ਦੀ ਆ ਜੀ। ਸਾਡੀ ਪਹੁੰਚ ਹੁਣ ਸ਼ੁੱਕਰ ਦੇ ਤੀਕ ਹੋਈ, ਸ਼ਨੀ ਮੰਗਲ ਤੋਂ ਛੁੱਟਦੀ ਜਾਨ ਹੈ ਨਹੀਂ ਜੀ। ਸਾਡੀ ਪਹੁੰਚ ਹੁਣ ਸ਼ੁੱਕਰ ਦੇ ਤੀਕ ਹੋਈ, ਸ਼ਨੀ ਮੰਗਲ ਤੋਂ ਛੁੱਟਦੀ ਹੈ ਨਹੀਂ। ਉੱਠ ਹੋਵੇ ਨਾ ਫਿਟੇ ਮੋ ਗੋਡਿਆਂ ਦਾ, ਉਹਦਾ ਸਾਡੇ ਤੋਂ ਵੱਡਾ ਪਹਿਲਵਾਨ ਹੈ ਨਹੀਂ ਜੀ। ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ। ਤੇ ਸਰੋਤਿਓ ਇੱਥੇ ਹੀ ਜਿਹੜੀ ਹੁਣ ਆਪਾਂ ਇੱਕ ਬ੍ਰੇਕ ਲੈਣੀ ਆ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਕਾਲਾਂ ਜਿਹੜੀਆਂ ਅਸੀਂ ਲਵਾਂਗੇ। ਤੁਹਾਡਾ ਕੋਈ ਸਵਾਲ ਹੈਗਾ ਬਲਤੇਜ ਪੰਨੂ ਜੀ ਨੂੰ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਹੁਣ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਨੰਬਰ 408 272 5200 4082725200। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰੋ ਤੇ ਕਾਲ ਕਰਕੇ ਕੋਈ ਜਿਹੜਾ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਬਲਤੇਜ ਪੰਨੂ ਜੀ ਨੂੰ ਉਹ ਤੁਸੀਂ ਸਾਨੂੰ ਪੁੱਛ ਸਕਦੇ ਹੋ। ਨੰਬਰ ਇੱਕ ਵਾਰੀ ਫੇਰ 408 272 5200 4082725200 ਦੇ ਉੱਤੇ। ਤੇ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਬਲਤੇਜ ਪੰਨੂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਸਰੋਤਿਓ ਤੁਸੀਂ ਹੁਣ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਇਸ ਨੰਬਰ ਦੇ ਉੱਤੇ ਸਟੂਡੀਓ ਦੇ ਵਿੱਚ ਕੋਈ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ। ਤੇ ਆਪਣੇ ਅੱਜ ਦੇ ਪਹਿਲੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜੁੜੇ ਨੇ ਸਾਡੇ ਨਾਲ ਸੁਲੱਖਣ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੁਲਿਸ ਵਾਲੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਆਪਣੇ ਪੁਲਿਸ ਸਾਹਿਬ ਮੈਂ ਆਪਣੇ ਥੋੜ੍ਹਾ ਜਿਹਾ ਕੁਝ ਸਵਾਲ ਕਰਨਾ ਜੀ ਪੱਤਰਕਾਰ ਕਮੇਟੀ ਬਾਰੇ ਤੇ ਕਿਤਾਬੇ ਆਪਣੇ ਝੰਡਿਆਂ ਵਾਲੇ ਉਹਨਾਂ ਨੇ ਨਵੀਂ ਇੱਕ ਆਪਣੀ ਮੂਵੀ ਅਪਡੇਟ ਕੀਤੀ ਸੀ। ਉਹ ਉਹਨਾਂ ਦਾ ਪ੍ਰਚਾਰ ਕਰ ਰਿਹਾ ਸੀ ਜਿੱਦਾਂ ਕੁੱਟਮਾਰ ਨੂੰ ਸਹੀ ਠਹਿਰਾ ਰਿਹਾ ਸੀ। ਤਾਂ ਮੈਂ ਦੇਖ ਕੇ ਸੋਚ ਰਿਹਾ ਸੀਗਾ ਵੀ ਸਾਡੇ ਧਾਰਮਿਕ ਪ੍ਰਚਾਰਕ ਵੀ ਜਿਹੜਾ ਉਹਦੇ ਕੁੱਟਮਾਰ ਨੂੰ ਇੰਨਾ ਸਹੀ ਠਹਿਰਾਉਂਦਾ ਤਾਂ ਤੁਹਾਨੂੰ ਕੀ ਲੱਗਦਾ, ਤੁਸੀਂ ਕਿਸ ਨਜ਼ਰ ਨਾਲ ਦੇਖਦੇ ਇਹਨਾਂ ਗੱਲਾਂ ਨੂੰ? ਦੇਖੋ ਇਹਦੇ ਬਾਰੇ ਤਾਂ ਬਹੁਤ ਕੁਝ ਅਸਲ 'ਚ ਕਿਹਾ ਜਾ ਚੁੱਕਿਆ ਜੀ ਔਰ ਉਹਨਾਂ ਦੇ ਉੱਤੇ ਪਰਚੇ ਵੀ ਜਿਹੜੇ ਉਹ ਦਰਜ ਹੋ ਗਏ ਨੇ। ਜੇ ਕੋਈ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਿਹਾ ਤਾਂ ਮੈਂ ਸਮਝਦਾ ਜੀ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਫਿਲਾਸਫੀ ਹੈ ਫਿਰ ਉਹਦੇ ਉਹ ਉਲਟ ਜਿਹੜਾ ਜੀ ਚੱਲ ਰਿਹਾ। ਇਹਦਾ ਮਤਲਬ ਕਿ ਤਰਕ ਤੁਹਾਡੇ ਕੋਲੇ ਮੁੱਕ ਗਿਆ ਤਾਂ ਕਰਕੇ ਤੁਸੀਂ ਬੇਸਬਾਲ ਵਾਲੇ ਜਿਹੜੇ ਬੈਟ ਨੇ ਉਹ ਫੜ ਲਏ ਨੇ। ਜੇ ਗੁਰੂ ਨਾਨਕ ਸਾਹਿਬ ਨੇ ਬੇਸਬਾਲ ਵਾਲਾ ਬੈਟ ਜਿਹੜਾ ਸੀਗਾ ਉਹ ਫੜ ਕੇ ਉਹ ਕਾਸ਼ੀ ਗਏ ਹੁੰਦੇ ਜਾਂ ਮੱਕੇ ਜਿਹੜਾ ਜੀ ਉਹ ਗਏ ਹੁੰਦੇ ਤੇ ਕੀ ਅੱਜ ਵਾਲੇ ਜਿਹੜੇ ਹਾਲਾਤ ਨੇ ਇਹ ਕੌਮ ਦੇ ਹੁੰਦੇ ਜੀ? ਫਿਰ ਭਾਵ ਕਿ ਉਹਨਾਂ ਨੇ ਤਰਕ ਤੋਂ ਜਿਹੜੀ ਗੱਲ ਸ਼ੁਰੂ ਕੀਤੀ ਸੀ। ਜਦੋਂ ਤਰਕ ਮੁੱਕ ਜਾਂਦਾ ਫਿਰ ਡਾਂਗਾ ਤੇ ਜਿਹੜੇ ਪਿਸਤੌਲ ਨੇ ਉਹ ਨਿਕਲਦੇ ਨੇ। ਹੁਣ ਵੈਸੇ ਜਿਹੜੀਆਂ ਇਸ ਵੇਲੇ ਕਈ ਕਲਿੱਪ ਜਿਹੜੇ ਸਾਹਮਣੇ ਆ ਰਹੇ ਨੇ ਸਤਿਕਾਰ ਕਮੇਟੀ ਦੇ ਇਹ ਨਵੇਂ ਨਹੀਂ ਹੈਗੇ, ਇਹ ਹੁਣ ਪੁਰਾਣੇ ਜਿਹੜੇ ਨੇ ਉਹ ਨਿਕਲ ਰਹੇ ਨੇ। ਨਵਾਂ ਕੋਈ ਜਿਹੜਾ ਜੀ ਉਹ ਕਲਿੱਪ ਨਹੀਂ ਆ ਰਿਹਾ। ਇਹਦਾ ਵਿਰੋਧ ਜਿੰਨਾ ਹੋ ਗਿਆ
ਹੋਣਾ ਚਾਹੀਦਾ ਸੀਗਾ, ਬੜਾ ਜ਼ਰੂਰੀ ਸੀਗਾ ਜੀ ਇਹਦਾ ਜਿਹੜਾ ਵਿਰੋਧ ਹੋਣਾ। ਔਰ ਉਹਨਾਂ ਦੇ ਉੱਤੇ ਪਰਚੇ ਵੀ ਜਿਹੜੇ ਦਰਜ ਹੋ ਗਏ। ਜੇ ਢੱਡਰੀਆਂ ਵਾਲਾ ਜਾਂ ਉੱਦਾਂ ਦੇ ਕੋਈ ਜਿਹੜੇ ਉਹ ਬੋਲ ਰਹੇ ਨੇ, ਮੇਰਾ ਖਿਆਲ ਸਿਰਫ ਕੰਟਰੋਵਰਸੀ ਦੇ ਵਾਸਤੇ ਬੋਲ ਰਹੇ ਨੇ, ਅਦਰਵਾਈਜ਼ ਨਹੀਂ ਕੁਝ ਵੀ। ਅਗਲੇ ਕਾਲਰ ਲੈਂਦੇ ਆ, ਸਾਡੇ ਨਾਲ ਜੁੜੇ ਨੇ ਦਿਓਲ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਬੰਨੂ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਇਹ ਪੁੱਛਣਾ ਚਾਹੁੰਦਾ ਸੀ, ਆਪਣੇ ਸਰੋਤਿਆਂ ਨੂੰ ਜਾਣਕਾਰੀ ਦਿਓ, ਜਿਹੜਾ ਬੈਂਸ ਬ੍ਰਦਰ ਕਰ ਰਹੇ ਆ, ਰੀਤਾ ਦਾ ਗੱਲ ਕਰ ਰਹੇ ਆ, ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ, ਚੰਗੀਆਂ ਵੋਟਾਂ ਨੂੰ ਡਿਵਾਈਡ ਕਰ ਰਹੇ ਆ, ਜਿਹਦੇ ਨਾਲ ਮੁੜ ਕੇ ਬਾਦਲ ਜਾਂ ਕੈਪਟਨ ਵਰਗੇ ਆ ਜਾਣ ਬੇਈਮਾਨ, ਜਿਹੜੇ ਨਸ਼ਿਆਂ ਦਾ ਮੁੱਦਾ ਨਹੀਂ ਚੱਕ ਰਹੇ। ਤਾਂ ਦੂਜੀ ਗੱਲ ਜਿਹੜੀ ਆ ਸਤਿਕਾਰ ਕਮੇਟੀ ਵਾਲੀ ਆ, ਇਹ 'ਚ ਵੀ ਜਿਹੜਾ ਨਾ ਇਹ ਜਿਹੜੇ ਆਪਣੇ ਧਾਰਮਿਕ ਜਥੇਦਾਰ ਆ ਇਹ ਸ਼ਾਮਲ ਆ, ਤਦੇ ਇੱਦਾਂ ਦਾ ਕੰਮ ਹੋ ਰਿਹਾ, ਨਹੀਂ ਤਾਂ ਇਹ ਕੰਮ ਹੀ ਨਾ ਹੋਵੇ। ਇਹ ਟਾਈਮ ਦੇ ਇੱਦਾਂ ਦੇ ਬੰਦਿਆਂ ਨੂੰ ਲਿਆ ਕੇ ਪੰਗੇ ਕਰਾਉਂਦੇ, ਜਿਹਦੇ ਨਾਲ ਲੋਕ ਵੋਟਾਂ ਇੱਧਰ ਉੱਧਰ ਹੋਣ। ਤੀਜੀ ਗੱਲ ਜਿਹੜੇ ਬੱਚਿਆਂ ਵਾਲੀ ਆ, ਇਹ ਬੱਚਿਆਂ ਦੀ ਹਾਲਤ ਰਹੇ ਆ, ਇੰਨਾ ਚੜਾਵਾ ਚੜ੍ਹਦਾ ਗੁਰਦੁਆਰੇ ਕਿ ਐਜੂਕੇਸ਼ਨ ਫ੍ਰੀ ਨਹੀਂ ਕਰ ਸਕਦੇ। ਅਸੀਂ ਤਾਂ 4 ਸਾਲ ਦੀ ਜਗ੍ਹਾ 10 ਬੱਚੇ ਵੀ ਪੈਦਾ ਕਰ ਦੇਵਾਂਗੇ, ਪਰ ਉਸ ਪੈਸੇ ਨੂੰ ਚੰਗੀ ਜਗ੍ਹਾ ਤੇ ਲਾਉਣ। ਆਪਣੇ ਘਰਾਂ 'ਚ ਤਾਂ ਬਾਦਲ ਦੇ ਢਿੱਡ 'ਚ ਵੜੀ ਜਾਂਦਾ ਹੈ ਸਾਰਾ ਪੈਸਾ। ਇਹਦੇ ਬਾਰੇ ਜਾਣਕਾਰੀ ਦਿਓ ਜੀ। ਜਿਹੜੀ ਤਾਂ ਤੁਸੀਂ ਬਾਅਦ ਵਾਲੀ ਗੱਲ ਕੀਤੀ ਹੈ ਜੀ, ਉਹਦਾ ਜਵਾਬ ਤੁਸੀਂ ਆਪ ਹੀ ਦੇਤਾ ਜੀ। ਮੇਰਾ ਖਿਆਲ IAS IPS ਆਫੀਸਰ ਜਿਹੜੇ ਨੇ, ਜੇ ਉਹ ਬਣਾਉਣ ਵੱਲ ਨੂੰ ਗੱਲ ਜਥੇਦਾਰ ਸਾਹਿਬ ਕਰਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ, ਚਲੋ ਥੱਲੇ ਵਾਲੀ ਤੁਸੀਂ ਐਜੂਕੇਸ਼ਨ ਛੱਡ ਵੀ ਦਿਓ, ਉੱਪਰ ਵਾਲੀ ਜਿਹੜੀ ਹਾਇਰ ਐਜੂਕੇਸ਼ਨ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਜਿਹੜੀ ਵਿਸ਼ਵ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿੱਚ ਬਣੀ ਆ, ਉੱਥੇ ਕਿੰਨੇ ਕੁ ਜਿਹੜੇ ਇਸ ਤਰ੍ਹਾਂ ਦੇ ਸਿੱਖ ਬੱਚੇ ਨੇ ਇੰਟੈਲੀਜੈਂਟ, ਉਹਨਾਂ ਨੂੰ ਮੁਫਤ ਸਿੱਖਿਆ ਜਿਹੜੀ ਆ ਉਹ ਦਿੱਤੀ ਜਾਂਦੀ ਆ। ਇਹ ਇਸ ਪਾਸੇ ਵੱਲ ਨੂੰ ਜਿਹੜੇ ਆ ਜੀ ਇਹ ਲੋਕ ਨਹੀਂ ਤੁਰ ਰਹੇ। ਜਿਹੜੀ ਗੱਲ ਤੁਸੀਂ ਬੈਂਸ ਭਰਾਵਾਂ ਦੀ ਕਰ ਰਹੇ ਹੋ ਕਿ ਵੋਟਾਂ ਵੰਡਣ ਦੇ ਵਾਸਤੇ ਕਰ ਰਹੇ ਨੇ, ਜੇ ਬੈਂਸ ਭਰਾਵਾਂ ਹੋਰਾਂ ਦਾ ਜਿਹੜਾ ਇਹ ਟੀਮ ਇਨਸਾਫ ਵਾਲਾ ਹੈ ਜੀ ਉਹ ਚੱਲ ਵੀ ਜਾਂਦਾ, ਤਾਂ ਦੇਖੋ ਬੈਂਸ ਭਰਾਵਾਂ ਦਾ ਬਹੁਤ ਵੱਡਾ ਕੋਈ ਜਿਹੜਾ ਜੀ ਉਹ ਆਧਾਰ ਪੰਜਾਬ ਦੇ ਵਿੱਚ ਨਹੀਂ ਹੈਗਾ ਹਾਲ ਦੀ ਘੜੀ। ਉਹ ਲੁਧਿਆਣੇ ਤੱਕ ਜਿਹੜਾ ਜੀ ਉਹ ਸੀਮਤ ਨੇ। ਰੇਤ ਮਾਫੀਆ ਵੀ ਜਿਹੜਾ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਗੀ ਜੀ। ਮੈਂ ਕਈ ਵਾਰੀ ਜਿਹੜਾ ਜੀ ਇਹ ਕਵਰ ਕੀਤਾ ਕਿ ਉਹ ਚਾਹੇ ਮਜ਼ਦੂਰ ਹੋਵੇ ਜੀ, ਮਕਾਨ ਬਣਾਉਣ ਵਾਲਾ, ਰਾਜ ਮਿਸਤਰੀ ਹੋਵੇ, ਲੱਕੜ ਦਾ ਕੰਮ ਕਰਨ ਵਾਲਾ ਹੋਵੇ, ਲੋਹੇ ਦਾ ਕੰਮ ਕਰਨ ਵਾਲਾ ਹੋਵੇ, ਟਾਇਲਾਂ ਲਾਉਣ ਵਾਲਾ ਹੋਵੇ, ਪੱਥਰ ਲਾਉਣ ਵਾਲਾ ਹੋਵੇ, ਕਲੀ ਕਰਨ ਵਾਲਾ ਹੋਵੇ, ਜਿਹੜੇ ਪਲੰਬਿੰਗ ਦਾ ਕੰਮ ਜਿਹੜੇ ਉਹ ਕਰਨ ਵਾਲੇ ਹੋਣ, ਇਲੈਕਟ੍ਰੀਸ਼ੀਅਨ ਹੋਣ, ਇਹ ਸਾਰੇ ਦੇ ਸਾਰੇ ਤਾਂ ਵਿਹਲੇ ਬਹਿ ਗਏ ਜੀ ਰੇਤ ਦੀ ਵਜ੍ਹਾ ਕਰਕੇ। ਇੰਨੀ ਮਹਿੰਗੀ ਜਿਹੜੀ ਉਹ ਰੇਤ ਹੋ ਗਈ। ਇਸ ਕਰਕੇ ਜੇ ਉਹ ਰੇਤ ਮਾਫੀਏ ਦਾ ਵਿਰੋਧ ਜਿਹੜਾ ਜੀ ਉਹ ਕਰ ਰਹੇ ਨੇ, ਤਾਂ ਇਹਦੇ ਵਿੱਚ ਕੁਝ ਗਲਤ ਨਹੀਂ ਗਾ। ਪੰਗਾ ਤਾਂ ਉਹ ਜਿਹੜਾ ਜੀ ਲੈ ਹੀ ਰਹੇ ਨੇ ਨਾ ਜੀ ਸਰਕਾਰ ਦੇ ਨਾਲ। ਪਹਿਲਾਂ ਜੇਲ੍ਹ 'ਚ ਗਏ ਨੇ, ਹੁਣ ਫੇਰ ਜੇਲ੍ਹ ਦੇ ਵਿੱਚ ਗਏ ਨੇ। ਜੇ ਤੁਸੀਂ ਸਮਝਦੇ ਹੋ ਕਿ ਕੈਲਕੂਲੇਸ਼ਨ ਦੇ ਨਾਲ ਜਿਹੜੀਆਂ ਵੋਟਾਂ ਨੇ ਉਹ ਬੈਂਸ ਭਰਾਵਾਂ ਦੀ ਵਜ੍ਹਾ ਕਰਕੇ ਡਿਵਾਈਡ ਹੋ ਜਾਣਗੀਆਂ, ਮੈਨੂੰ ਨਹੀਂ ਲੱਗਦਾ। ਸਿਵਾਏ ਲੁਧਿਆਣੇ ਤੋਂ ਜਿਹੜੀਆਂ ਬਾਕੀ ਪੰਜਾਬ ਦੇ ਵਿੱਚ ਵੋਟਾਂ ਉਹ ਡਿਵਾਈਡ ਹੋ ਸਕਦੀਆਂ ਨੇ, ਇਸ ਤਰ੍ਹਾਂ ਦਾ ਨਹੀਂ ਲੱਗਦਾ। ਸੰਜੇ ਸਿੰਘ ਹੋਰਾਂ ਦਾ ਬਿਆਨ ਜਿਹੜਾ ਕੱਲ ਆਇਆ ਸੀਗਾ, ਉਹਦੇ ਵਿੱਚ ਉਹਨਾਂ ਨੇ ਬੈਂਸ ਭਰਾਵਾਂ ਦੀ ਤਾਰੀਫ ਕੀਤੀ ਸੀਗੀ। ਇਹ ਕਿਹਾ ਸੀਗਾ ਕਿ ਉਹਨਾਂ ਨੂੰ ਰੇਤ ਮਾਫੀਏ ਤੋਂ ਉਹਨਾਂ ਦੀ ਜਾਨ ਨੂੰ ਜਿਹੜਾ ਜੀ ਉਹ ਖਤਰਾ ਹੋ ਸਕਦਾ ਹੈ, ਕਿਉਂਕਿ ਉਹ ਰੇਤ ਮਾਫੀਏ ਦੇ ਨਾਲ ਜਿਹੜਾ ਜੀ ਉਹ ਪੰਗਾ ਲੈ ਰਹੇ ਨੇ। ਉਹਨਾਂ ਨੇ ਇਹ ਕਿਹਾ ਸੀਗਾ ਕਿ ਸਹੀ ਮੁੱਦਾ ਉਹ ਚੁੱਕ ਰਹੇ ਨੇ। ਮੈਂ ਇਸ ਬਿਆਨ ਦਾ ਤਾਂ ਕਰਕੇ ਜ਼ਿਕਰ ਕੀਤਾ ਕਿ ਹੋ ਸਕਦਾ ਹੈ ਕਿ ਇਸ ਪਾਸੇ ਵੱਲ ਨੂੰ ਕਹਾਣੀ ਜਿਹੜੀ ਆ ਜਾਵੇ। ਬੈਂਸ ਭਰਾ ਵੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀ ਮੁਖਾਲਫਤ ਨਹੀਂ ਕਰਦੇ। ਹੋ ਸਕਦਾ ਹੈ ਕਿ ਉਹ ਇਸ ਪਾਰਟੀ ਵੱਲ ਨੂੰ ਜਿਹੜਾ ਜੀ ਆਉਣ ਵਾਲੇ ਦਿਨਾਂ ਦੇ ਦੌਰਾਨ ਆ ਜਾਣ ਜੀ। ਅਗਲੇ ਕਾਲਰ ਜੁੜੇ ਨੇ ਸਾਡੇ ਨਾਲ ਮਨਿੰਦਰ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ? ਹਾਂ, ਸਤਿ ਸ਼੍ਰੀ ਅਕਾਲ ਬਲਤੇਜ ਭਾਜੀ। ਆਪਣੇ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਅੱਜ ਪੰਜਾਬ ਦੇ ਵਿੱਚ ਜਿਹੜੇ ਗੁਰੂਆਂ ਦੀਆਂ ਨਿਸ਼ਾਨੀਆਂ ਦਾ ਜਿਹੜੀ ਯਾਤਰਾ ਚੱਲ ਰਹੀ ਹੈ, ਮੇਰਾ ਇਹਦੇ ਨਾਲ ਸੰਬੰਧਿਤ ਸਵਾਲ ਹੈ ਵੀ ਅੱਜ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਹੜੇ ਪੀਰ ਬੁੱਧੂ ਸ਼ਾਹ ਦੀ ਜਿਹੜੀ 8ਵੀਂ ਪੀੜ੍ਹੀ ਹੈ ਉਹਨਾਂ ਨੇ ਆ ਕੇ ਬਿਆਨ ਦਿੱਤਾ ਵੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਗੁਰੂਆਂ ਦੀ ਨਿਸ਼ਾਨੀਆਂ ਜਿਹੜੀਆਂ ਉਹਨਾਂ ਦਰਸ਼ਨ ਕਰਾਏ ਜਾ ਰਹੇ ਨੇ, ਉਹ ਗੁਰੂ ਦੀਆਂ ਨਿਸ਼ਾਨੀਆਂ ਤੋਂ ਉਹਨਾਂ ਦੇ ਕੋਲ ਨੇ। ਤੇ ਜੇਕਰ ਉਹ ਨਿਸ਼ਾਨੀਆਂ ਗੁਰੂਆਂ ਦੀਆਂ ਉਹਨਾਂ ਦੀ ਯਾਤਰਾ ਜਿਹੜੀ ਕਰ ਰਹੇ ਨੇ ਉਹ ਗੁਰੂਆਂ ਨਾਲ ਸੰਬੰਧ ਨਹੀਂ ਹੈਗੀਆਂ, ਤੇ ਉਹ ਕਿਹਨਾਂ ਦੀਆਂ ਨਿਸ਼ਾਨੀਆਂ ਨੇ? ਤੇ ਜੇਕਰ ਉਹ ਨਿਸ਼ਾਨੀਆਂ ਗੁਰੂ ਸਾਹਿਬ ਦਾ ਨਹੀਂ ਹੈਗੀਆਂ, ਤੇ ਪੰਜਾਬ ਦੇ ਲੋਕਾਂ ਨਾਲ ਧੋਖਾਧੜੀ ਕਰਕੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਕੇਂਦਰਿਤ ਕਰਕੇ ਪੰਜਾਬ ਸਰਕਾਰ ਦੇ ਉੱਤੇ ਧੋਖਾਧੜੀ ਦਾ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ ਜੀ। ਮੈਨੂੰ ਯਾਦ ਹੈ, ਜੇ ਮੈਂ ਗਲਤ ਨਹੀਂ ਤਾਂ 90ਵਿਆਂ ਦੀ ਇਹ ਗੱਲ ਹੈਗੀ ਆ, 95-95 ਚ ਹੋਊਗੀ। ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਹੋਰੀ ਹੁੰਦੇ ਸੀਗੇ ਜੀ। ਉਹਨਾਂ ਨੇ ਇਹ ਪ੍ਰਚਾਰ ਕੈਨੇਡਾ ਦੇ ਵਿੱਚ ਕੀਤਾ ਸੀਗਾ। ਕੈਨੇਡਾ ਦੇ ਦੌਰੇ ਦੇ ਉੱਤੇ ਆਏ ਸੀਗੇ ਕਿ ਮੈਂ ਇਤਿਹਾਸਕ ਜਿਹੜਾ ਜੀ ਬਾਟਾ ਲੈ ਕੇ ਆਇਆ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀਗਾ, ਕਿ ਮੈਂ ਉਹਦੇ ਵਿੱਚ ਜਿਹੜਾ ਜੀ ਉਹ ਅੰਮ੍ਰਿਤ ਛਕਾਉਣਾ ਹੈ। 5 ਪਿਆਰੇ ਵੀ ਉਹ ਲੈ ਕੇ ਆਏ ਸਨ ਦੀ, ਇੱਥੋਂ ਪੰਜਾਬ ਤੋਂ ਹੀ ਲੈ ਕੇ ਗਏ ਸਨ। ਤੇ ਉਹਨਾਂ ਪਿਆਰਿਆਂ ਦੇ ਵਿੱਚੋਂ ਇੱਕ ਜਿਹੜਾ ਪਿਆਰਾ ਸੀਗਾ ਉਹ ਗਾਇਬ ਹੋ ਗਿਆ ਸੀਗਾ, ਬਾਅਦ ਦੇ ਵਿੱਚ ਕਲੀਨ ਸ਼ੇਵਰ ਹੋਇਆ ਲੱਭਿਆ ਸੀਗਾ। ਉਸ ਜਿਹੜਾ ਬਾਟਾ ਸੀਗਾ ਜੀ, ਉਹਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਖੜੇ ਹੋਏ ਸਨ ਕਿ ਜੇ ਉਹ ਇਤਿਹਾਸਕ ਬਾਟਾ ਹੈ
ਤਾਂ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੂੰ ਉਸ ਬਾਟੇ ਨੂੰ ਬਾਹਰ ਲਿਜਾਣ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਕਿਹਨੇ ਦੇ ਦਿੱਤੀ ਜੀ। ਪ੍ਰੋਫੈਸਰ ਮਨਜੀਤ ਸਿੰਘ ਹੋਰੀ ਇਹਨਾਂ ਸਵਾਲਾਂ ਦੇ ਜਵਾਬ ਉਦੋਂ ਵੀ, ਉਸ ਟਾਈਮ ਮੈਂ ਵੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਸੀਗਾ, ਉਹ ਨਹੀਂ ਸਨ ਦੇ ਸਕੇ ਕਿ ਇਹ ਕਿੱਥੋਂ ਲਿਆਏ ਨੇ। ਉਹ ਜਿਹੜਾ ਸਵਾਲ ਤੁਸੀਂ ਖੜਾ ਕਰ ਰਹੇ ਹੋ, ਜਿਹੜਾ ਤੁਸੀਂ ਕਹਿ ਰਹੇ ਹੋ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਆ, ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੀ ਕੱਲ ਜਿਹੜੇ ਉਹ ਸਵਾਲ ਖੜੇ ਕੀਤੇ ਨੇ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀਆਂ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਨਿਸ਼ਾਨੀਆਂ ਸਨ ਉਹ ਨਾਭਾ ਰਿਆਸਤ ਨੂੰ ਦੇ ਦਿੱਤੀਆਂ ਗਈਆਂ ਸਨ, ਔਰ ਉਹ ਕਹਿੰਦੇ ਕਿ ਇਹ ਤਾਂ ਵਿਦੇਸ਼ ਦੇ ਵਿੱਚ ਲੈ ਗਏ ਸਨ, ਕਿਉਂਕਿ ਉਹਨਾਂ ਦੀ ਜਿਹੜੀ ਨਵੀਂ ਪੀੜ੍ਹੀ ਸੀ ਉਹ ਵਿਦੇਸ਼ ਦੇ ਵਿੱਚ ਚਲੇ ਗਈ, ਉੱਥੇ ਉਹਨਾਂ ਦੇ ਕੋਲੇ ਨਿਸ਼ਾਨੀਆਂ ਨੇ। ਉਹਨਾਂ ਨੇ ਇਹ ਕਿਹਾ ਸੀਗਾ ਕਿ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹਨਾਂ ਦੀ ਪ੍ਰਮਾਣਿਕਤਾ ਜਿਹੜੀ ਆ ਜੀ ਉਹ ਸਿੱਧ ਕਰੇ ਕਿ ਉਹਨਾਂ ਦੇ ਕੋਲੇ ਕੀ ਪ੍ਰੂਫ ਆ ਕਿ ਇਹ ਜਿਹੜੀਆਂ ਨਿਸ਼ਾਨੀਆਂ ਉਹੀ ਨੇ ਜਿਹੜੀਆਂ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਨੇ। ਇਹਦੇ ਉੱਤੇ ਹੋਰ ਤਾਂ ਕੋਈ ਨਹੀਂ ਬੋਲਿਆ। ਇਹ ਖਬਰ ਜਿਹੜੀ ਆ ਦਬਾ ਲਈ ਗਈ ਆ ਹਾਲ ਦੀ ਘੜੀ ਅਖਬਾਰਾਂ ਦੇ ਵਿੱਚੋਂ। ਉਹਦੇ ਉੱਤੇ ਬੋਲੇ ਨੇ ਸਿਰਫ ਦਲਜੀਤ ਸਿੰਘ ਚੀਮਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿੱਖਾਂ ਦੀਆਂ ਨਿਸ਼ਾਨੀਆਂ ਦੇ ਉੱਤੇ ਸਵਾਲ ਖੜਾ ਕਰ ਰਹੇ ਨੇ ਸੁਖਪਾਲ ਸਿੰਘ ਖਹਿਰਾ ਹੋਰੀ ਸਿਰਫ ਫੋਕੀ ਵਾਹਾਵਾਹੀ ਲੈਣ ਦੇ ਵਾਸਤੇ ਤੇ ਸਿਆਸੀ ਤੌਰ ਦੇ ਉੱਤੇ ਜਿਹੜਾ ਜੀ ਲਾਹਾ ਲੈਣ ਦੇ ਵਾਸਤੇ। ਪਰ ਜਿਹੜਾ ਸਵਾਲ ਉਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਖੜਾ ਕੀਤਾ ਇਹਨਾਂ ਨਿਸ਼ਾਨੀਆਂ ਦੀ ਪ੍ਰਮਾਣਿਕਤਾ ਦੇ ਉੱਤੇ, ਇਹਦਾ ਕੋਈ ਜਵਾਬ ਜਿਹੜਾ ਜੀ ਦਲਜੀਤ ਸਿੰਘ ਚੀਮਾ ਹੋਰਾਂ ਨੇ ਨਹੀਂ ਦਿੱਤਾ। ਸਵਾਲ ਦੀ ਇਹ ਚਿੰਤਾ ਜਿਹੜਾ ਜੀ ਉਹ ਖੜਾ ਹੋ ਗਿਆ। ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਉਠਾਏ ਗਏ ਸਵਾਲ ਤੇ ਜਿਹੜੀ ਤੁਸੀਂ ਗੱਲ ਪੀਰ ਬੁੱਧੂ ਸ਼ਾਹ ਜੀ ਦੇ ਜਿਹੜੇ ਸੰਤਾਨ ਹੈ ਉਹਨਾਂ ਦੀ ਕਰ ਰਹੇ ਹੋ, ਇਹਦੇ ਉੱਤੇ ਸਵਾਲ ਤਾਂ ਜਿਹੜੇ ਜੀ ਉਹ ਖੜੇ ਹੋ ਗਏ ਨੇ। ਇਹਨਾਂ ਦਾ ਜਵਾਬ ਜੇਕਰ ਸਹੀ ਤਰੀਕੇ ਦੇ ਨਾਲ ਨਾ ਮਿਲਿਆ ਤਾਂ ਸਭ ਤੋਂ ਮਾੜੀ ਗੱਲ ਜਿਹੜੀ ਹੈ ਨਾ ਜੀ ਉਹ ਇਹ ਹੋਣੀ ਆ ਕਿ ਲੋਕਾਂ ਨੇ ਸਹੀ ਚੀਜ਼ਾਂ ਦੇ ਉੱਤੇ ਵੀ ਵਿਸ਼ਵਾਸ ਕਰਨੋਂ ਹਟ ਜਾਣਾ ਆਉਣ ਵਾਲੇ ਦਿਨਾਂ ਦੇ। ਜੀ ਬਿਲਕੁਲ ਜੀ ਬਿਲਕੁਲ। ਆਲਰੇਡੀ ਇੱਦਾਂ ਦੀਆਂ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਜੀ ਸਿੱਖ ਪੰਥ ਨੂੰ ਲੈ ਕੇ ਬਹੁਤ ਧੋਖਾਧੜੀ ਚੱਲ ਰਹੀ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਾਡੇ ਨਾਲ ਜੁੜੇ ਨੇ ਕਰਮਜੀਤ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਕੀ ਸਵਾਲ ਹੈ ਜੀ? ਹਾਂਜੀ ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਬਲਦੇਵ ਪੰਨੂ ਸਾਹਿਬ, ਤੁਹਾਨੂੰ ਮੈਂ ਵੈਸੇ ਸੁਣਦਾ ਰਹਿਣਾ, ਮੈਂ ਗੈਸ ਸਟੇਸ਼ਨ ਦਾ ਕੰਮ ਕਰਦਾ ਸੀ ਇਸ ਵੇਲੇ, ਤੇ ਮੈਂ ਥੋੜਾ ਜਲਦੀ ਮੈਂ ਮੇਰੀ ਕਾਲ ਲੱਗ ਜਾਏ ਵਧੀਆ ਹੈ ਜੀ। ਤੁਸੀਂ ਬੜੇ ਵਧੀਆ ਜਵਾਬ ਦਿੰਦੇ ਆ ਔਰ ਬੜਾ ਮੈਨੂੰ ਸੁਣ ਕੇ ਵਧੀਆ ਲੱਗਦਾ, ਔਰ ਮੈਂ ਸੁਣਦਾ ਰਹਿਣਾ, ਰੇਡੀਓ ਮੇਰੇ ਕੋਲ ਆ। ਤੇ ਮੇਰਾ ਸਵਾਲ ਇਹ ਸੀਗਾ ਕਿ ਜਿਹੜੇ ਆਪਣੇ 15 ਸਾਲ ਦਾ ਲੜਕਾ ਨੂੰ ਮਤਲਬ ਉਹਨਾਂ ਨੇ ਕੁੱਟਮਾਰ ਕਰਕੇ ਅੰਦਰ ਕੀਤਾ ਸੀ ਉੱਥੇ, ਉਹ ਮੋਗਾ ਜੇਲ੍ਹ 'ਚ ਗਿਆ ਜਿੱਥੇ ਵੀ ਉਹਨਾਂ ਨੇ ਮੁਜ਼ਾਹਰਾ ਕੀਤਾ ਬੰਦਿਆਂ ਨੇ ਜੀ, ਉਹਨਾਂ ਨੂੰ ਛੱਡਣ ਦੀ ਮਤਲਬ ਕੋਈ ਸੰਭਾਵਨਾ ਹੋ ਸਕਦੀ ਹੈ ਨਹੀਂ? ਜਾਂ ਇਹ ਅੱਜ ਤੁਸੀਂ ਹੋਰ ਨਵੀਂ ਖਬਰ ਦੱਸੀ ਆ ਵੀ ਉਹਦੇ ਵਿੱਚ ਇਹਨਾਂ ਨੇ ਇੱਕ ਅਕਾਲੀ ਬੰਦੇ ਨੇ ਇਹਨਾਂ ਨੂੰ ਗੱਡੀ ਨਾਲ ਹਿੱਟ ਕਰਤਾ, ਇੱਕ ਬੰਦੇ ਨੂੰ ਆਪਣੇ ਹਸਬੈਂਡ ਵਾਈਫ ਨੂੰ, ਤੇ ਉਹ ਡੈਥ ਹੋ ਗਈ ਸੀ, ਬਾਅਦ 'ਚ ਉਹਨਾਂ ਨੂੰ ਕੁੱਟਿਆ ਗਿਆ, ਤੇ ਉਹਦੇ ਬਾਰੇ ਕੀ ਹੋਣਾ ਚਾਹੀਦਾ? ਮਿਹਰਬਾਨੀ ਜੀ। ਬਿਲਕੁਲ ਜੀ, ਸਵਾਲੀਆ ਚਿੰਨ੍ਹ ਇਹੀ ਖੜਾ ਜੀ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਇਕੱਠਿਆਂ ਹੋ ਕੇ ਜਿਹੜੇ ਇਹ ਵਿਦਿਆਰਥੀ ਵਰਗ ਹੈ ਜੀ ਉਹਨਾਂ ਦੀ ਮਦਦ ਕਿਉਂ ਨਹੀਂ ਕੀਤੀ, ਉਹਨਾਂ ਦੀ ਸਪੋਰਟ ਜਿਹੜੀ ਉਹ ਕਿਉਂ ਨਹੀਂ ਕੀਤੀ? ਸਾਰੀਆਂ ਵਿਰੋਧੀ ਧਿਰਾਂ ਨੂੰ ਉਹਨਾਂ ਵਿਦਿਆਰਥੀਆਂ ਦੀ ਪਿੱਠ ਦੇ ਉੱਤੇ ਖੜੇ ਹੋਣਾ ਚਾਹੀਦਾ ਜਿਨ੍ਹਾਂ ਨੇ ਮੋਗਾ ਕਾਂਡ ਦਾ ਵਿਰੋਧ ਕਰਦਿਆਂ ਹੋਇਆਂ ਫਰੀਦਕੋਟ ਦੇ ਵਿੱਚ ਵਿਰੋਧਤਾ ਕੀਤੀ ਸੀਗੀ। ਜਿਹੜਾ ਡਰਾਈਵਰ ਬੱਸ ਚਲਾ ਕੇ ਲੈ ਗਿਆ ਉਹਦੇ ਕਰਕੇ ਇਹ ਇਰਾਦਾ ਕਤਲ ਉਹਨਾਂ ਦੇ ਉੱਤੇ ਪਾਇਆ ਗਿਆ ਜੀ, ਜਿਹਦੇ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਿਲ ਸੀਗਾ। ਹਾਲਾਂਕਿ ਧਾਰਾ 307 ਜਿਹੜੀ ਹੈ ਜੀ ਉਹ ਵਾਪਸ ਲੈ ਲਈ ਗਈ ਹੈ, ਪਰ ਅਜੇ ਤੱਕ ਵੀ ਇਹਨਾਂ ਦੀ ਰਿਹਾਈ ਜਿਹੜੀ ਆ ਉਹ ਸੰਭਵ ਨਹੀਂ ਹੋ ਸਕੀ। ਸਰਕਾਰ ਜਿਹੜੀ ਆ ਇਹਨਾਂ ਵਿਦਿਆਰਥੀਆਂ ਦੇ ਰੂਪ ਦੇ ਵਿੱਚ ਔਰ ਇਸ ਬੱਚੇ ਨੂੰ ਖਾਸ ਤੌਰ ਦੇ ਉੱਤੇ ਜੇਲ੍ਹ ਦੇ ਵਿੱਚ ਰੱਖ ਕੇ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਜੇ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਸਰਕਾਰ ਦੀ ਵਿਰੋਧਤਾ ਕਰੂਗਾ ਤੇ ਉਹਨਾਂ ਦਾ ਆਹ ਹਸ਼ਰ ਜਿਹੜਾ ਨਾ ਜੀ ਇਹ ਹੋ ਸਕਦਾ। ਇਹ ਇੱਕ ਬਹੁਤ ਵੱਡਾ ਜਿਹੜਾ ਤੁਹਾਡਾ ਸਵਾਲ ਹੈ ਜੀ, ਬਹੁਤ ਵਧੀਆ ਹੈ। ਇਹ ਇੱਕ ਸਵਾਲੀਆ ਚਿੰਨ੍ਹ ਜਿਹੜਾ ਨਾ ਜੀ ਪੰਜਾਬ ਦੇ ਵਿੱਚ ਸੰਘਰਸ਼ਸ਼ੀਲ ਲੋਕਾਂ ਤੇ ਖਾਸ ਤੌਰ ਦੇ ਉੱਤੇ ਮੈਂ ਸਮਝਦਾ ਵਿਰੋਧੀ ਧਿਰਾਂ ਦੇ ਉੱਤੇ ਹੈ ਜੀ ਕਿ ਉਹ ਆਪਣੀਆਂ ਵੋਟਾਂ ਗਿਣਦੇ ਰਹਿਣਗੇ ਆਪੋ ਆਪਣੀਆਂ, ਜਾਂ ਫਿਰ ਇਹ ਜਿਹੜਾ ਮੋਗਾ ਕਾਂਡ ਹੋਇਆ ਇਹਦੀ ਵਿਰੋਧਤਾ ਕਰਨ ਵਾਲੇ ਲੋਕਾਂ ਦੀ ਪਿੱਠ ਜਿਹੜੀ ਆ ਉਹ ਪੂਰਨਗੇ। ਸਾਰਿਆਂ ਨੂੰ ਇਕੱਠੇ ਹੋ ਕੇ ਉਹ ਜਿਹੜੇ ਬੰਦੇ ਨੇ, ਜਿਹੜੇ ਸਟੂਡੈਂਟ ਨੇ, ਉਹ ਜਿਹੜਾ ਬੱਚਾ, ਉਹਨੂੰ ਰਿਹਾਈ ਵੱਲ ਉਹਨੂੰ ਸੋਚਣਾ ਚਾਹੀਦਾ। ਨਹੀਂ ਸੋਚਿਆ ਗਿਆ ਤੇ ਉਹਦੇ ਵਿੱਚੋਂ ਹੀ ਆ ਮੋਗੇ ਦੇ ਵਿੱਚ ਜਿਹੜਾ ਜੀ ਨਵਾਂ ਨਿਕਲਿਆ ਹੋਇਆ ਹੈ ਜੀ, ਜਿਹਦੇ ਵਿੱਚ ਲਾਸ਼ਾਂ ਨੂੰ ਬੇਸਬਾਲ ਦੇ ਬੈਟ ਦੇ ਨਾਲ ਜਿਹੜਾ ਜੀ ਉਹ ਕੁੱਟਿਆ ਗਿਆ। ਦੇਖੋ ਹੁਣ ਪੰਜਾਬੀ ਜਿਹੜੇ ਉਹ ਕਿੰਨੀ ਕੁ ਦੇਰ ਕੁੱਟ ਖਾਂਦੇ ਨੇ। ਜੇ ਲੋਕਾਂ ਦਾ ਵਿਸ਼ਵਾਸ ਵਿਰੋਧੀ ਧਿਰਾਂ ਤੋਂ ਵੀ ਉੱਠ ਗਿਆ ਤਾਂ ਫਿਰ ਮੇਰਾ ਸਵਾਲ ਇਹ ਹੈ ਜੀ ਕਿ ਜਿਹੜੀ ਪੰਜਾਬ ਦੇ ਵਿੱਚ ਅਫਰਾ ਤਫਰੀ ਪੈਦਾ ਹੋਣ ਦੇ ਅਸਾਰ ਜਿਹੜੇ ਬਣਦੇ ਜਾ ਰਹੇ ਨੇ, ਉਹਦੇ ਵਿੱਚ ਜਿੱਥੇ ਸੱਤਾਧਾਰੀ ਧਿਰ ਜ਼ਿੰਮੇਵਾਰ ਹੋਊਗੀ
ਬਰਾਬਰ ਦੀਆਂ ਦੋਸ਼ੀ ਜਿਹੜੀਆਂ ਵਿਰੋਧੀ ਪਾਰਟੀਆਂ ਵੀ ਹੋਣਗੀਆਂ, ਉਹ ਚਾਹੇ ਕਾਂਗਰਸ ਹੋਵੇ ਵੱਡੀ ਵਿਰੋਧੀ ਪਾਰਟੀ, ਚਾਹੇ ਆਮ ਆਦਮੀ ਪਾਰਟੀ ਜਿਹੜੀ ਹੋਵੇ, ਤੇ ਚਾਹੇ ਬਾਕੀ ਜਿਹੜੀਆਂ ਹੋਰ ਪਾਰਟੀਆਂ ਹੋਣ। ਜੀ ਤੇ ਬਲਤੇਜ ਜੀ, ਤੁਹਾਨੂੰ ਕੀ ਲੱਗਦਾ ਆ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਬੇਈਮਾਨ ਭਜਾਓ, ਜਿਹੜੇ ਯੋਗਿੰਦਰ ਯਾਦਵ ਆ ਜਿਹੜੇ ਮਾਫੀਆ ਭਜਾਓ, ਕਾਂਗਰਸ ਸਿਮਰਜੀਤ ਬੈਂਸ ਤੇ ਬਾਕੀ ਜਿੰਨੀਆਂ ਵੀ ਪਾਰਟੀਆਂ ਨੇ, ਇਹਨਾਂ ਨੂੰ ਇਕੱਠੇ ਹੋਣ ਤੋਂ ਕੌਣ ਰੋਕ ਰਿਹਾ ਆ? ਕਿਹੜੀ ਚੀਜ਼ ਆ ਜਿਹੜੀ ਇਹਨਾਂ ਨੂੰ ਇਕੱਠੇ ਨਹੀਂ ਹੋਣ ਦੇ ਰਹੀ ਆਪਸ 'ਚ? ਇਸ ਤਰ੍ਹਾਂ ਹੈ ਜੀ ਕਿ ਜੇ ਤੁਸੀਂ ਇਹਨਾਂ ਸਾਰਿਆਂ ਦੇ ਪਿੱਛੇ ਪਿਛੋਕੜ ਦੇ ਵਿੱਚ ਝਾਕੋ ਤਾਂ ਤੁਹਾਨੂੰ ਕਿਤੇ ਨਾ ਕਿਤੇ ਅੱਖਾਂ ਉਹੀ ਦਿਸਣਗੀਆਂ ਜੀ ਜਿਹੜੀਆਂ ਕਿ ਡਰਾ ਵੀ ਲੈਂਦੀਆਂ ਨੇ, ਪੁਚਕਾਰ ਵੀ ਲੈਂਦੀਆਂ ਨੇ। ਮੇਰੀ ਜਿਹੜੀ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਜਿਹੜਾ ਮੋਗਾ ਕਾਂਡ ਦੇ ਵਿੱਚ ਫੈਸਲਾ ਹੋਇਆ, ਜਿਹੜੇ ਪੀੜਤ ਪਰਿਵਾਰ ਸੀਗਾ ਜਿਹੜੇ ਉਹਨਾਂ ਨੂੰ ਲੈ ਕੇ ਗਏ ਨੇ, ਉਹਦੇ ਵਿੱਚ ਕਾਂਗਰਸ ਦਾ ਇੱਕ ਉਸ ਏਰੀਏ ਦਾ ਆਗੂ ਸ਼ਾਮਲ ਹੈ, PPP ਦਾ ਇੱਕ ਉਸ ਏਰੀਏ ਦਾ ਅਹਿਮ ਆਗੂ ਜਿਹੜਾ ਜੀ ਉਹ ਸ਼ਾਮਲ ਹੈ, ਜਿਨ੍ਹਾਂ ਨੇ ਗੱਡੀਆਂ ਵੀ ਪ੍ਰੋਵਾਈਡ ਕੀਤੀਆਂ, ਲੈ ਕੇ ਵੀ ਗਏ, ਜਿਨ੍ਹਾਂ ਨੇ ਸਾਰਾ ਜਿਹੜਾ ਜੀ ਇਹਨੂੰ ਤਾਰ ਪੀਟੋ ਕੀਤਾ। ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜੇ ਅਹਿਮ ਆਗੂ ਨੇ ਵੱਡੇ, ਉਹਨਾਂ ਦਾ ਰੋਲ ਵੀ ਜਿਹੜਾ ਉਹ ਪਾਸੇ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਨੇ ਉੱਥੇ ਉੱਠ ਰਹੀ ਇੱਕ ਜਿਹੜੀ ਮੂਵਮੈਂਟ ਸੀਗੀ ਉਹਨੂੰ ਠੱਪ ਕਰਤਾ, ਆਪ ਉੱਥੇ ਗਏ ਨਹੀਂ, ਮੁੜ ਕੇ ਦੂਜਿਆਂ ਨੂੰ ਜਿਹੜਾ ਜੀ ਉਹ ਨਹੀਂ ਦਿੱਤਾ ਜੀ। ਇਹਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ, ਮੈਂ ਇਸ ਕਰਕੇ ਉਹਨਾਂ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜਾ ਦੀ ਉਹ ਖੜਾ ਕਰ ਰਿਹਾ ਕਿ ਇਹੋ ਜਿਹੇ ਟਾਈਮ ਦੇ ਉੱਤੇ, ਮਾੜੇ ਦੇ ਉੱਤੇ ਕਦੀ ਸੱਤਾਧਾਰੀ ਧਿਰ ਨੇ ਲੋਕਾਂ ਦੇ ਨਾਲ ਨਹੀਂ ਖੜੇ ਹੋਣਾ ਹੁੰਦਾ, ਉਹ ਚਾਹੇ ਕੋਈ ਵੀ ਹੋਵੇ। ਵਿਰੋਧੀ ਪਾਰਟੀਆਂ ਦਾ ਜਿਹੜਾ ਇਹ ਫਰਜ਼ ਬਣਦਾ ਹੁੰਦਾ ਕਿ ਉਹ ਲੋਕ ਹਿੱਤਾਂ ਦੇ ਵਾਸਤੇ, ਲੋਕਾਂ ਦੇ ਵਾਸਤੇ ਖੜੀਆਂ ਹੋਣ। ਪਰ ਜੋ ਕੁਛ ਪੰਜਾਬ ਦੇ ਵਿੱਚ ਵਾਪਰਿਆ ਜਾਂ ਵਾਪਰ ਰਿਹਾ, ਉਹਦੇ ਵਿੱਚੋਂ ਮੈਂ ਸੱਤਾਧਾਰੀ ਧਿਰਾਂ ਦੀ ਤਾਂ ਜਿਹੜੀ ਫੇਲੀਅਰ ਗਿਣਦਾ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਉਹਨਾਂ ਦੇ ਹੱਥੋਂ ਨਿਕਲਦੀ ਜਾ ਰਹੀ ਹੈ। ਵਿਰੋਧੀ ਧਿਰਾਂ ਵੀ ਇੱਥੇ ਜਿਹੜੀਆਂ ਜੀ ਉਹ ਫੇਲ ਹੁੰਦੀਆਂ ਨਜ਼ਰ ਆ ਰਹੀਆਂ ਨੇ। ਜੀ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਪੌਲ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਪਹਿਲਾਂ ਮੈਂ ਆਪਣਾ ਪੰਨੂ ਸਾਹਿਬ ਉਹਨਾਂ ਦੀ ਜਿਹੜੀ ਆਵਾਜ਼ ਆ ਉਹਨਾਂ ਨੂੰ ਮੈਂ ਅਰਦਾਸ ਕਰਦਾ ਜੀ, ਆਪਣਾ ਇਹਨਾਂ ਨੂੰ ਸਤਿਬੁਰਤ ਪਰਮਾਤਮਾ ਬਖਸ਼ੇ ਤੇ ਬਲ ਬਖਸ਼ੇ ਇਹਨਾਂ ਦੀ ਆਵਾਜ਼ ਨੂੰ ਜੀ। ਵੀ ਬਹੁਤ ਘੱਟ ਜਿਹੜੇ ਹੈਗੇ ਆਪਣੇ ਚੈਨਲਸ ਓਪਨ ਕਰ ਲੈਂਦੇ। ਤੇ ਬਾਕੀ ਮੇਰੇ 2 ਸਵਾਲ ਸੀਗੇ। ਇੱਕ ਤਾਂ ਸਤਿਕਾਰ ਕਮੇਟੀ ਬਾਰੇ, ਇੱਕ ਜਿਹੜੀ ਆਪਾਂ ਕਹਿੰਦੇ ਸੁਸਾਇਡ ਕੀਤਾ ਇੱਕ ਔਰਤ ਨੇ ਆਪਣੀਆਂ ਕੁੜੀਆਂ ਦੇ ਨਾਲ, ਵੀ ਜਿਹੜੀ ਐਕਸ਼ਨ ਕਮੇਟੀ ਹੈਗੀ ਆਪਣੇ, ਉਹ ਜਿਹੜੀ ਐਕਟਿਵ ਸੀਗੀ ਆਪਣੇ ਨਿਸ਼ਾਨ ਸਰੂਤੀ ਸਿਚੁਏਸ਼ਨ ਦੇ ਵਿੱਚ, ਉਹਨਾਂ ਦਾ ਕੋਈ ਫੈਕਸ ਫੋਨ ਨੰਬਰ ਹੈਗਾ ਜਾਂ ਜਿਹੜੇ ਲੋਕ ਉਹਨਾਂ ਨੂੰ ਕੰਟੈਕਟ ਕਰ ਸਕਦੇ ਜਿਨ੍ਹਾਂ ਨੂੰ, ਜਾਂ ਉਹਨਾਂ ਨੂੰ ਜਿੱਥੇ ਠੀਕ ਲੱਗਦਾ ਉੱਥੇ ਬੋਲਦੇ ਆ ਜਦੋਂ ਕੋਈ ਕਿਸੇ ਗਰੀਬ ਨੂੰ ਲੋੜ ਹੁੰਦੀ ਆ? ਜਿਵੇਂ ਆਪਣੇ ਜੋਤੀ ਨੂਰਾਂ ਦੇ ਸਿਚੁਏਸ਼ਨ ਸੀ, ਉਹ ਜਿਹੜੇ ਮਾਪੇ ਸੀ 2 ਵੀਕ ਬਿਲਕਦੇ ਰਹੇ, ਕਿਸੇ ਨੇ ਉਹਨਾਂ ਦੀ ਹੈਲਪ ਨਹੀਂ ਕੀਤੀ। ਇਸ ਔਰਤ ਨੇ ਵੀ ਆਪਦੀਆਂ ਸੁਸਾਈਡ ਕੀਤਾ, ਇਹਨਾਂ ਦੀ ਵੀ ਕਿਸੇ ਨੇ ਹੈਲਪ ਨਹੀਂ ਕੀਤੀ ਵੀ। ਤਾਂ ਬਾਕੀ ਮੇਰਾ ਦੂਸਰਾ ਸੀਗਾ ਜਿਹੜੇ ਸਤਿਕਾਰ ਕਮੇਟੀ ਹੈਗੀ, ਜਿਵੇਂ ਸਾਡੇ ਹੁਣ ਪਿੰਡਾਂ ਦੇ ਨੇੜੇ ਹੈਗਾ 30-35 ਪਿੰਡ ਆ ਸਾਡੇ, ਤੇ ਉੱਥੇ ਅਸੀਂ ਮੰਨਦੇ ਹੈਗੇ ਕਿਸੇ ਜਗ੍ਹਾ ਨੂੰ, ਉਹ ਮੈਂ ਅੰਡਰਸਟੈਂਡ ਕਰਨਾ ਚਾਹੁੰਦਾ ਵੀ ਜਠੇਰੇ ਕੀ ਹੈਗੇ। ਹੁਣ ਉੱਥੇ ਅਸੀਂ ਉਹ ਜੇ ਸਾਡੇ ਕੋਈ ਪਸ਼ੂ ਕੋਈ ਦੁੱਧ ਦਿੰਦਾ ਜਾਂ ਕੋਈ ਕਿਸੇ ਦਾ ਵਿਆਹ ਹੁੰਦਾ, ਬੱਚਾ ਹੁੰਦਾ, ਉੱਥੇ ਮਿੱਟੀ ਕੱਢਦੇ ਲੋਕ। ਤੇ ਉੱਥੇ ਕਿਸੇ ਨੇ ਕੋਈ ਸਾਡੇ ਸੰਤ ਸੀਗੇ, ਉਹਨਾਂ ਦੀ ਵਾਈਫ ਨੇ ਆ ਕੇ ਉੱਥੇ ਗੁਰਦੁਆਰਾ ਸਾਹਿਬ ਬਣਾ ਤਾ ਕਾਫੀ ਵੱਡਾ। ਲੋਕ ਉਹਨਾਂ ਨੇ ਅਪੋਜ਼ ਵੀ ਕੀਤਾ, ਲੋਕਾਂ ਨੇ ਵੀ ਇੱਥੇ ਨਹੀਂ ਸੀ ਗੁਰਦੁਆਰਾ ਬਣਾਏ, ਸਾਡੀ ਵੀ ਇਹਦੀ ਜਗ੍ਹਾ ਦੀ ਕੋਈ ਮੀਨਿੰਗ ਸਾਡੇ ਵਾਸਤੇ ਹੋਰ ਹੈ। ਪਰ ਚਲੋ ਗੁਰਦੁਆਰਾ ਸਾਹਿਬ ਬਣ ਕੇ ਮੁੜ ਕੇ ਉਹ ਗੁਰਦੁਆਰਾ ਸਾਹਿਬ ਦੀ ਜਿਹੜੇ ਕੰਟਰੋਲ ਸੀ ਸ਼੍ਰੋਮਣੀ ਕਮੇਟੀ ਨੇ ਲੈ ਲਿਆ। ਹੁਣ ਕੀ ਜਿਹੜੀ ਸਤਿਕਾਰ ਕਮੇਟੀ ਉੱਥੇ ਵੀ ਪ੍ਰੋਬਲਮ ਖੜੀ ਆ ਕੇ ਕਰ ਸਕਦੀ ਹੈ ਜਾਂ ਉਹ ਜਠੇਰੇ ਕੋਈ ਉਹ ਡਿਫਰੈਂਟ ਸਿਚੁਏਸ਼ਨ? ਮੈਂ ਇਹੀ ਪੁੱਛਣਾ ਚਾਹੁੰਦਾ ਜੀ। ਪਹਿਲੀ ਤੇ ਜਿਹੜੀ ਗੱਲ ਤੁਸੀਂ ਪੁੱਛੀ ਹੈ ਜੀ ਫਰੀਦਕੋਟ ਦੇ ਵਿੱਚ, ਧੰਨਵਾਦ ਜੀ ਤੁਹਾਡਾ ਕੁਝ ਲਫ਼ਜ਼ਾਂ ਦੇ ਵਾਸਤੇ। ਜਿਹੜੀ ਫਰੀਦਕੋਟ ਦੇ ਵਿੱਚ ਐਕਸ਼ਨ ਕਮੇਟੀ ਸੀ ਜੀ ਉਹ ਐਕਟਿਵ ਹੈ, ਉਹ ਐਕਟਿਵ ਹੈ, ਕੰਟੀਨਿਊਸ ਐਕਟਿਵ ਹੈ। ਉਹ ਲੋਕ ਉਹ ਨਹੀਂ ਹੈਗੇ ਜਿਹੜੇ ਡਰ ਕੇ ਦੱਬ ਕੇ ਜਿਹੜਾ ਜੀ ਉਹ ਬਹਿ ਜਾਣਗੇ। ਸਮੇਂ ਸਿਰ ਚਾਹੇ ਉਹ ਮਨੋਜ ਅਗਵਾ ਕਾਂਡ ਹੋਵੇ, ਚਾਹੇ ਫਰੀਦਕੋਟ ਦੇ ਵਿੱਚੋਂ ਗਵਾਚੇ ਹੋਏ ਬੱਚੇ ਹੋਣ, ਤੇ ਚਾਹੇ ਹੁਣ ਫਰੀਦਕੋਟ ਦੇ ਵਿੱਚ ਜਿਹੜੇ ਵਿਦਿਆਰਥੀ ਅੰਦਰ ਦਿੱਤੇ ਗਏ ਨੇ ਇਹ ਮਾਮਲਾ ਹੋਵੇ, ਉਹ ਨਿਰੰਤਰ ਸੰਘਰਸ਼ ਜਿਹੜਾ ਜੀ ਇਹਦੇ ਉੱਤੇ ਕਰ ਰਹੇ ਨੇ। ਇਹਨਾਂ ਆ ਕਿ ਉਹਨਾਂ ਦੀ ਪਿੱਠ ਜਿਹੜੀ ਆ ਉਹ ਪੂਰੀ ਨਹੀਂ ਜਾ ਰਹੀ। ਇਹ ਕੋਈ ਫਰੀਦਕੋਟ ਵਾਲਿਆਂ ਦਾ ਇਕੱਲਾ ਸੰਘਰਸ਼ ਤਾਂ ਹੈ ਨੀਗਾ, ਇਹ ਲੜਾਈ ਕੋਈ ਫਰੀਦਕੋਟ ਵਾਲਿਆਂ ਦੀ ਨਹੀਂ ਹੈਗੀ, ਇਹ ਪੰਜਾਬ ਦੀ ਲੜਾਈ ਆ। ਮੈਂ ਉਹੀ ਸਵਾਲ ਜਿਹੜੇ ਖੜੇ ਕਰ ਰਿਹਾ ਸੀ ਕਿ ਉਹਨਾਂ ਦੀ ਪਿੱਠ ਦੇ ਉੱਤੇ ਕਿਉਂ ਨਹੀਂ ਜਾਇਆ ਜਾ ਰਿਹਾ, ਸਿਰਫ ਇਸ ਕਰਕੇ ਕਿ ਕਿਤੇ ਇਹ ਜਿਹੜੇ ਵਿਦਿਆਰਥੀ ਆਗੂ ਨੇ ਇਹਦੇ ਵਿੱਚੋਂ ਕੱਲ ਨੂੰ ਪਬਲਿਸਿਟੀ ਨਾ ਰਹਿ ਜਾਣ। ਜੇ ਕੋਈ ਬੰਦਾ ਸੰਘਰਸ਼ ਕਰਦਾ, ਜੇ ਕੋਈ ਜ਼ੁਲਮ ਦੇ ਵਿਰੋਧ ਦੇ ਵਿੱਚ ਖੜਦਾ, ਜੇ ਉਹ ਕੱਲ ਨੂੰ ਪੋਲੀਟੀਕਲ ਲੀਡਰ ਬਣਦਾ ਤੇ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈ। ਲੀਡਰ ਲੋਕ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਜੀ ਉਹ ਜਨਮਿਆ ਕਰਦੇ ਨੇ, ਇਸੇ ਤਰੀਕੇ ਦੇ ਨਾਲ ਸੰਘਰਸ਼ ਦੇ ਵਿੱਚੋਂ ਹੀ ਨਿਕਲਦੇ ਨੇ। ਅੱਜ ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ, ਜੇ ਉਹਨਾਂ ਦੇ ਵਿੱਚੋਂ ਕੁਝ ਲੋਕ ਕੱਲ ਨੂੰ ਪੋਲੀਟੀਕਲ ਪਾਰਟੀਆਂ ਦੇ ਨਾਲ ਜੁੜਦੇ ਨੇ, ਉਹਦੇ ਵਿੱਚ ਕੁਝ ਵੀ ਗਲਤ ਜਿਹੜਾ ਜੀ ਉਹ ਨਹੀਂ ਹੋਊਗਾ।
ਜਿਹੜੀ ਗੱਲ ਤੁਸੀਂ ਜਠੇਰਿਆਂ ਦੀ ਪੁੱਛ ਰਹੇ ਹੋ, ਜਠੇਰੇ ਜਾਂ ਕੁਝ ਏਰੀਆਜ਼ ਦੇ ਵਿੱਚ ਇਹਨਾਂ ਨੂੰ ਮੱਟੀਆਂ ਵੀ ਕਹਿ ਦਿੱਤਾ ਜਾਂਦਾ। ਬਜ਼ੁਰਗਾਂ ਦੇ ਰੂਪ ਦੇ ਵਿੱਚ ਜਿਹੜੇ ਵੱਡੇ ਵਡੇਰੇ ਹੁੰਦੇ ਨੇ ਪਰਿਵਾਰਾਂ ਦੇ, ਉਹਨਾਂ ਦੀ ਯਾਦ ਦੇ ਵਿੱਚ ਕੁਝ ਇੱਟਾਂ ਲਾ ਕੇ ਮੱਟੀਆਂ ਜਾਂ ਫਿਰ ਜਠੇਰੇ ਜਿਹੜੇ ਨੇ ਉਹ ਬਣਾਏ ਹੋਏ ਨੇ ਜੀ। ਜਿੱਥੇ ਕਿਸੇ ਵੱਡੇ ਬਜ਼ੁਰਗ ਦਾ ਅੰਤਮ ਸੰਸਕਾਰ ਵਗੈਰਾ ਕੀਤਾ ਸੀਗਾ, ਉਹ ਇਹ ਅਕਸਰ ਉਸ ਜਗ੍ਹਾ ਦੇ ਉੱਤੇ ਨੇ। ਮੈਨੂੰ ਯਾਦ ਆ ਸਾਡੀਆਂ ਜ਼ਮੀਨਾਂ ਜਿਹੜੀਆਂ ਹੁਣ ਤਾਂ ਸਰਕਾਰ ਲੈ ਗਈ, ਮੰਡੀ ਵਾਲੇ ਲੈ ਗਏ, ਉਹਨਾਂ ਦੇ ਵਿੱਚ ਇੱਕ ਜਠੇਰੇ ਹੁੰਦੇ ਸਨ ਜਿਹੜਾ ਉਸ ਏਰੀਏ ਦੇ ਇੱਕ ਪਰਿਵਾਰ ਦੇ, ਉਹਨਾਂ ਨੇ ਕੋਈ ਜਗ੍ਹਾ ਨਹੀਂ ਸੀ ਬਣਾਈ ਹੋਈ। ਉਹ ਅਕਸਰ ਉੱਥੇ ਸਾਲ ਬਾਅਦ ਜਾਂ ਦੀਵਾਲੀ, ਕੋਈ ਦੁਸਹਿਰੇ ਦੇ ਮੌਕੇ ਦੇ ਉੱਤੇ, ਜਾਂ ਫਿਰ ਜਦੋਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵਿਆਹ ਵਗੈਰਾ ਹੁੰਦਾ, ਉਹਨਾਂ ਦੇ ਮੌਕੇ ਦੇ ਉੱਤੇ ਉੱਥੇ ਮੱਥਾ ਮੁੱਥਾ ਟਿਕਾਉਣ ਆਉਂਦੇ ਹੁੰਦੇ ਸਨ। ਕੋਈ ਬਹੁਤੀ ਏਡੀ ਵੱਡੀ ਗੱਲਬਾਤ ਮੈਂ ਕਦੀ ਜਠੇਰਿਆਂ ਦੇ ਰੂਪ ਦੇ ਵਿੱਚ ਨਹੀਂ ਸੀ ਦੇਖੀ ਆ। ਹੁਣੇ ਹੀ ਜ਼ਿਆਦਾ ਜਿਹੜਾ ਜੀ ਇਹ ਚਰਚਾ ਸ਼ੁਰੂ ਹੋਇਆ ਜਦੋਂ ਤੋਂ ਜਿਹੜਾ ਸਤਿਕਾਰ ਕਮੇਟੀ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ। ਜੇ ਕੋਈ ਆਪਣੇ ਬਜ਼ੁਰਗਾਂ ਦੀ ਯਾਦ ਰੱਖਣੀ ਚਾਹੁੰਦਾ ਹੈ ਤੇ ਉਹਨੂੰ ਕਿਸੇ ਪੈਲੀਆਂ ਦੇ ਵਿੱਚ ਜਾ ਕੇ ਕੋਈ ਜਗ੍ਹਾ 4 ਇੱਟਾਂ ਜੋੜ ਕੇ ਬਣਾਉਣ ਦੀ ਜ਼ਰੂਰਤ ਨਹੀਂ ਹੈ। ਬਜ਼ੁਰਗਾਂ ਦਾ ਸਤਿਕਾਰ ਘਰਾਂ ਦੇ ਵਿੱਚ ਵੀ ਕੀਤਾ ਜਾ ਸਕਦਾ ਹੈ। ਉਹਨਾਂ ਦੀ ਯਾਦ ਜਿਹੜੀ ਹੈ ਉਹ ਘਰਾਂ ਦੇ ਵਿੱਚ ਵੀ ਜਿਹੜੀ ਆ ਉਹ ਮਨਾਈ ਜਾ ਸਕਦੀ ਹੈ। ਇਹ ਸਾਰਾ ਕੁਝ ਜਿਹੜਾ ਜੀ ਉਹ ਬ੍ਰਾਹਮਣਵਾਦ ਹੈ, ਜਿਹਦੇ ਵਿੱਚੋਂ ਨਿਕਲਿਆ ਹੋਇਆ ਕਿ ਕਿਸੇ ਜਗ੍ਹਾ ਉੱਤੇ ਜਾ ਕੇ ਮਿੱਟੀ ਕੱਢਣੀ, ਜਾਂ ਸਾਲ ਬਾਅਦ ਉਹਦੇ ਤਾਂ ਬਜ਼ੁਰਗ ਨੂੰ ਪੁੱਛਣਾ ਨਾ, ਸਾਲ ਬਾਅਦ ਜਿਹੜਾ ਜੀ ਦੀਵਾਲੀ ਦੇ ਮੌਕੇ ਦੇ ਉੱਤੇ ਦੀਵਾ ਜਗਾ ਦੇਣਾ, ਜਾਂ ਫਿਰ ਨਵਾਂ ਵਿਆਹ ਹੋਇਆ ਜਿਹੜੇ ਨੌਜਵਾਨ ਦਾ, ਉਹਦਾ ਜਿਹੜਾ ਜੀ ਮੱਥਾ ਉੱਤੇ ਟਿਕਾ ਲਿਆਉਣਾ। ਇਹ ਵਹਿਮ ਭਰਮ ਨੇ ਜਿਨ੍ਹਾਂ ਦੇ ਵਿੱਚ ਮਨੁੱਖ ਪਿਛਲੇ ਲੰਮੇ ਸਮੇਂ ਤੋਂ ਪਿਆ ਆਇਆ, ਅੱਜ ਵੀ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਚੱਲੀ ਜਾਂਦਾ। ਇਹ ਜਿਹੜੀਆਂ ਚੱਲ ਰਹੀਆਂ ਜਿਹੜੀਆਂ ਪਿਰਤਾਂ ਨੇ ਨਾ, ਇਹਨਾਂ ਨੂੰ ਰੋਕਣ ਦੇ ਵਾਸਤੇ ਤੁਹਾਡੇ ਸਾਡੇ ਵਰਗੇ ਜਿਹੜੇ ਲੋਕ ਨੇ, ਉਹਨਾਂ ਨੂੰ ਇਹ ਮਿੱਥ ਜਿਹੜੀਆਂ ਨੇ ਉਹ ਤੋੜਨੀਆਂ ਪੈਣਗੀਆਂ। ਇਹ ਮਿੱਥ ਤੋੜਨੀਆਂ ਔਖੀਆਂ ਹੁੰਦੀਆਂ ਨੇ, ਪਰ ਏਦਾਂ ਦੀ ਗੱਲ ਨਹੀਂ ਹੈਗੀ ਕਿ ਇਹ ਟੁੱਟਦੀਆਂ ਨਹੀਂ ਗੀਆਂ ਜੀ। ਸੋ ਜਿਹੜਾ ਤੁਸੀਂ ਕਹਿੰਦੇ ਹੋ ਕਿ ਆ ਕੇ ਕਿਸੇ ਨੇ ਗੁਰਦੁਆਰਾ ਬਣਾ ਲਿਆ, ਉਹਨੂੰ ਮੁਫਤ ਦੀ ਥਾਂ ਜਿਹੜੀ ਹੈ ਜੀ ਲੱਭ ਗਈ ਹੋਣੀ ਆ, ਉਹਨੇ ਉਸ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਆਪਣਾ ਡੇਰਾ ਬਣਾ ਲਿਆ। ਡੇਰੇ ਤਾਂ ਜਿਹੜੇ ਜੀ ਉਹ ਥਾਂ ਬਣੇ ਹੋਏ ਨੇ। ਜਿੱਥੋਂ ਤੱਕ ਇਹਨਾਂ ਨੂੰ ਪੂਜਣ ਪਜਾਉਣ ਵਾਲੀ ਗੱਲ ਹੈ ਜੀ, ਮੈਂ ਨਹੀਂ ਸਮਝਦਾ ਕਿ ਇਹਨਾਂ ਦੀ ਕਿਸੇ ਤਰ੍ਹਾਂ ਦੀ ਪੂਜਾ ਦੀ ਜ਼ਰੂਰਤ ਹੈ ਜੀ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਹਰਬੰਸ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ, ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਤੇ ਮੇਰਾ ਪਿੰਡ ਹੈਗਾ ਸ਼ਹਿਣਾ। ਮੈਂ ਤੁਹਾਨੂੰ ਪਹਿਲਾਂ ਵੀ ਇੱਕ ਰਿਕੁਐਸਟ ਕੀਤੀ ਸੀ ਨਾ ਜੀ, ਤੁਸੀਂ ਕਿਹਾ ਸੀਗਾ ਵੀ ਭਗਵੰਤ ਮਾਨ ਕੋਲੇ ਸੰਗਰੂਰ ਆ ਜਾਓ। ਤੇ ਮੇਰੇ ਨਾ ਮੰਮੀ ਡੈਡੀ ਦਾ ਅਜੇ ਤੱਕ ਸਰਟੀਫਿਕੇਟ ਨਹੀਂ ਬਣਿਆ। ਮੇਰੀ ਮੰਮੀ ਨੇ ਸਾਰੇ ਪੇਪਰ ਪੂਰੇ ਕਰ ਲਏ, ਉਹਦਾ ਦੱਬੀ ਬੈਠਿਆ ਭਦੌੜ ਵਾਲੇ ਤੇ ਬਰਨਾਲੇ ਵਾਲੇ ਆ ਜਿਹੜੇ, ਉਹ ਕਹਿੰਦੇ ਆ ਹੁਣ ਤੁਸੀਂ ਆਪਣੇ ਭਰਾਵਾਂ ਦੇ, ਪਹਿਲਾਂ ਤਾਂ ਉਹਨਾਂ ਨੇ ਦਾਈ ਦਾ ਡੈਥ ਸਰਟੀਫਿਕੇਟ ਮੰਗਿਆ ਸੀ, ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਉਹ ਕਿੱਥੋਂ ਲੈ ਕੇ, ਉਹ ਤਾਂ ਪਾਕਿਸਤਾਨ ਚਲੀ ਗਈ, ਉੱਥੇ ਮਰ ਗਈ ਉਹ। ਹੁਣ ਕਹਿੰਦੇ ਤੁਸੀਂ ਆਪਣੇ ਭਰਾਵਾਂ ਦੇ ਨਾ ਡੈਥ ਸਰਟੀਫਿਕੇਟ ਦਿਓ। ਹੁਣ ਉਹਨਾਂ ਕੋਲੇ ਤਾਂ ਆਪਦੇ ਕੋਲੇ ਖੁਦ ਹੈ ਨਹੀਂ, ਮੇਰੇ ਤਾਏ ਚਾਚਿਆਂ ਕੋਲੇ ਆ ਨਾ। ਤੇ ਹੁਣ ਅਸੀਂ ਦੱਸੋ ਕੀ ਕਰ ਸਕਦੇ ਹਾਂ ਕਿ ਵੀ ਜੇ ਇੱਦਾਂ ਹੀ ਉਹ ਕਰਦੇ ਰਹੇ, ਅਸੀਂ ਇਹਨਾਂ ਕੋਲੇ ਕੋਈ ਰਿਕਾਰਡ ਨਹੀਂ ਗਾ ਪੰਜਾਬ ਗੌਰਮੈਂਟ ਕੋਲੇ, ਜਾਂ ਬਰਨਾਲੇ ਦੇ ਜਿਹੜੇ ਆ ਰਿਕਾਰਡ, ਇਹਨਾਂ ਦੇ ਵਿੱਚ ਕੋਈ ਸਿਸਟਮ ਨਹੀਂ। ਜਿਵੇਂ ਆਪਣੇ ਅੱਗੇ ਜਿਹੜੇ ਚੌਂਕੀਦਾਰ ਸੀਗੇ, ਡੈਥ ਤੇ ਮਰਨ ਦਾ, ਆਪਣੇ ਜਨਮ ਦਾ ਸਾਰਾ ਕੁਛ ਰਿਕਾਰਡ ਰੱਖਦੇ ਸੀਗੇ। ਹੁਣ ਕੋਈ ਜੇ ਮੈਂ ਮੰਨ ਲਓ ਸਿਫਾਰਿਸ਼ ਲਾ ਦਿੰਦਾ ਨਾ ਭਗਵੰਤ ਮਾਨ ਦੀ, ਮੇਰਾ ਤਾਂ ਬਣ ਜੂ, ਤੇ ਬਾਕੀ ਲੋਕ ਵਿਚਾਰੇ ਪੁੱਛਦੇ ਆ, ਕਿਸੇ ਨੂੰ ਸਾਲ ਹੋ ਗਿਆ, ਕਿਸੇ ਨੂੰ 6 ਮਹੀਨੇ ਦਾ, ਕੋਈ ਭਗਵੰਤ ਮਾਨ ਮਸਲਾ ਉਠਾ ਸਕਦੇ ਵੀ ਤੁਸੀਂ ਜਿਨ੍ਹਾਂ ਦੇ ਰਿਕਾਰਡ ਪੂਰੇ, ਉਹਨਾਂ ਤੋਂ ਤੁਸੀਂ ਇੰਨੀ ਡਿਟੇਲ ਕਾਹਤੋਂ ਮੰਗਦੇ ਹੋ ਜੀ? ਜਨਮ ਸਰਟੀਫਿਕੇਟ ਅਸੀਂ ਬਣਾਉਣਾ ਆਪਣੇ ਮਾਂ ਦੇ, ਤੇ ਦੂਜਿਆਂ ਦੇ ਅਸੀਂ ਡੈਥ ਸਰਟੀਫਿਕੇਟ ਬਣਾ ਕਿੱਥੋਂ ਲੈ ਕੇ ਆਈਏ? ਇਹਦੇ ਬਾਰੇ ਕੁਝ ਦੱਸ ਸਕਦੇ ਹੋ ਤੁਸੀਂ? ਜੀ ਧੰਨਵਾਦ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਜਿਹੜਾ ਮਾਤੜ ਹੈ, ਜਿਹੜਾ ਆਮ ਬੰਦਾ, ਉਹਦੀ ਕੋਈ ਸੁਣਵਾਈ ਨਹੀਂ ਹੈ ਇਸ ਮਸਲੇ ਦੇ ਵਿੱਚ। ਕਿਸੇ ਦਾ ਜਿਹੜਾ ਡੈਥ ਸਰਟੀਫਿਕੇਟ ਬਣਾਉਣਾ ਆਪਣੇ ਆਪ ਦੇ ਵਿੱਚ ਇੱਕ ਬੜੀ ਲੰਬੀ ਚੌੜੀ ਪ੍ਰਕਿਰਿਆ ਹੈ। ਉਸੇ ਤਰੀਕੇ ਦੇ ਨਾਲ ਜਿਵੇਂ ਬਰਥ ਸਰਟੀਫਿਕੇਟ ਜਿਹੜਾ ਜੀ ਉਹ ਬਣਾਉਣਾ, ਦੇਖੋ ਇਹਦਾ ਇੱਕ ਪੱਖ ਇਹ ਵੀ ਹੈ ਕਿ ਧੋਖੇ ਧੜੀਆਂ ਜਿਹੜੇ ਉਹ ਬਹੁਤ ਹੁੰਦੇ ਨੇ ਇੱਥੇ। ਕਿਸੇ ਦਾ ਡੈਥ ਸਰਟੀਫਿਕੇਟ ਬਣਾ ਲੈਣਾ ਜਾਂ ਗਲਤ ਜਿਹੜਾ ਬਰਥ ਸਰਟੀਫਿਕੇਟ ਬਣਾ ਲੈਣਾ, ਉਹਦੇ ਨਾਲ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਨੇ ਜੀ ਉਹਦੇ ਉੱਤੇ ਵੀ ਸਵਾਲੀਆ ਚਿੰਨ੍ਹ ਖੜਾ ਹੋ ਜਾਂਦਾ। ਨਿਰਸੰਦੇਹ ਇੰਨਾ ਔਖੀ ਇਹ ਪ੍ਰਕਿਰਿਆ ਨਹੀਂ ਹੋਣੀ ਚਾਹੀਦੀ। ਪਰ ਜੇ ਦੂਜਾ ਪੱਖ ਦੇਖਿਆ ਜਾਵੇ, ਜੇ ਈਜ਼ੀ ਬਣਨ ਲੱਗੇ ਤਾਂ ਫਿਰ ਇਹ ਹੋਊਗਾ ਜੀ ਕੋਈ ਵੀ ਜਿਹੜਾ ਬਣਾ ਲੂਗਾ ਤੇ ਉਹਦਾ ਮਿਸਯੂਜ਼ ਵੀ ਜਿਹੜਾ ਜੀ ਉਹ ਹੋਊਗਾ। ਇਸੇ ਚੀਜ਼ ਦਾ ਲਾਹਾ ਜਿਹੜਾ ਨਾ ਜੀ ਦਫ਼ਤਰਾਂ ਦੇ ਵਿੱਚ ਬੈਠੇ ਜਿਹੜੇ ਬਾਬੂ ਨੇ ਉਹ ਲੈਂਦੇ ਨੇ ਜੀ। ਉਹ ਗਾਂਧੀ ਜੀ ਦੀ ਜਿਹੜੀ ਫੋਟੋ ਆ ਨਾ ਜੀ, ਉਹ ਤੋਂ ਬਿਨਾਂ ਅੱਗੇ ਤੁਰਨਾ ਨਹੀਂ ਚਾਹੁੰਦੇ ਜੀ। ਇਸ ਕਰਕੇ ਉਹਦੇ ਵਿੱਚੋਂ ਸਾਰਾ ਕੁਝ ਇਹ ਨਿਕਲਿਆ ਹੋਇਆ ਹੈ। ਬਾਕੀ ਦੂਸਰੀ ਗੱਲ ਹੈ, ਜੇ ਮਦਦ ਦੀ ਲੋੜ ਹੈ ਕਿਸੇ ਵੀ, ਮੈਂ ਤਾਂ ਫੇਰ ਕਹੂੰਗਾ ਜੀ ਤੁਸੀਂ ਦੱਸ ਦੇਣਾ ਜੋ ਹੋ ਸਕਦਾ। ਪਰ ਜਿਹੜਾ ਤੁਹਾਡਾ ਸਵਾਲ ਜਿਹੜਾ ਜੀ, ਕਿਉਂਕਿ ਤੁਸੀਂ ਸਾਰਿਆਂ ਦੇ ਵਾਸਤੇ ਪੁੱਛਿਆ, ਇਸ ਕਰਕੇ ਮੈਂ ਤੁਹਾਡੀ ਦਾਦ ਵੀ ਦਿੰਦਾ ਜੀ ਕਿ ਤੁਸੀਂ ਇੰਡੀਵਿਜੂਅਲ ਦੀ ਗੱਲ ਨਹੀਂ ਕੀਤੀ, ਤੁਸੀਂ ਓਵਰਆਲ ਸਾਰੇ ਲੋਕਾਂ ਦੀ ਜਿਹੜੀ ਹੈ ਨਾ ਜੀ ਉਹ ਗੱਲ ਕੀਤੀ ਹੈ। ਸੋ ਇਸ ਕਰਕੇ
ਮੈਂ ਜਿਹੜਾ ਜੀ ਇਹ ਕਹਿ ਸਕਦਾ ਕਿ ਹਾਂ ਬਿਲਕੁਲ ਇਹ ਮਸਲਾ ਜਿਹੜਾ ਜੀ ਉਠਾਉਣ ਦੀ ਜਿਹੜੀ ਗੱਲ ਆ ਮੈਂ ਜ਼ਰੂਰ ਉਹਨਾਂ ਦੇ ਤੱਕ ਪਹੁੰਚਾਊਂਗਾ ਤੇ ਹੋਪਫੁਲੀ ਇਹ ਮਸਲਾ ਉਠਾਵਾਂਗੇ ਛੇਤੀ ਜੀ। ਤੇ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਮਹੇਸ਼ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਮਹੇਸ਼ ਜੀ? ਹੈਲੋ ਸਤਿ ਸ਼੍ਰੀ ਅਕਾਲ ਜੀ, ਮੈਂ ਮਨੋਜ ਬੋਲ ਰਿਹਾ ਸੀ ਬ੍ਰਿਸਬੇਨ ਤੋਂ ਜੀ। ਜੀ ਮਨੋਜ ਜੀ। ਹਾਂਜੀ ਮੇਰਾ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਹਾਂਜੀ ਮੇਰਾ ਸਵਾਲ ਸੀ ਜੀ, ਅਸੀਂ ਲੋਕ ਜਿੱਦਾਂ ਤੁਸੀਂ ਵੀ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੀ ਜਥੇਬੰਦੀ ਨਹੀਂ ਹੈ, ਇਸ ਕਰਕੇ ਉਹ ਵੋਟਾਂ 'ਚ ਜਿੱਤਣਾ ਮੁਸ਼ਕਲ ਆ। ਜਥੇਬੰਦੀ ਦੇ ਨਾਲ ਵੋਟਾਂ ਤਾਂ ਜਿੱਤੀਆਂ ਜਾ ਸਕਦੀਆਂ, ਪਰ ਵੋਟਾਂ ਜਿੱਤਣ ਤੋਂ ਬਾਅਦ ਕਰਪਸ਼ਨ ਵੀ ਤਾਂ ਜਥੇਬੰਦੀ ਹੀ ਵਧਾਉਂਦੀ ਹੈ, ਕਿਉਂਕਿ ਜਿੱਦਾਂ ਆਪਾਂ ਦੇਖਦੇ ਹਾਂ ਵੀ ਜਿਹੜਾ ਜਥੇਬੰਦੀ ਹੁੰਦਾ ਆ ਉਹਦਾ ਫਾਇਦਾ ਹੁੰਦਾ ਪਰ ਪੂਰੇ ਸਮਾਜ ਦਾ ਨਹੀਂ ਹੁੰਦਾ। ਆਮ ਆਦਮੀ ਪਾਰਟੀ ਜਾਂ ਕੋਈ ਵੀ ਪਾਰਟੀ ਪਾਲਿਸੀਆਂ ਲਿਆਣ ਕੇ ਲੋਕਾਂ ਦੇ ਤੱਕ ਆਪਣੀ ਆਵਾਜ਼ ਪਹੁੰਚਾ ਕੇ ਕਿਉਂ ਨਹੀਂ ਵੋਟਾਂ ਜਿੱਤ ਸਕਦੀ? ਸਿਰਫ ਲੋਕਾਂ ਨੂੰ ਗਿਣਤੀ ਦੇ ਲੋਕ 20-25 ਲੋਕ ਇਕੱਠੇ ਕਰਕੇ 100 ਚੋਂ ਉਹੀ ਕਿਉਂ ਵੋਟਾਂ ਪਵਾ ਸਕਦੇ ਆ? ਓਵਰਆਲ ਲੋਕ ਕਿਉਂ ਨਹੀਂ ਵੋਟਾਂ ਪਾਓਗੇ ਕਿਸੇ ਪਾਲਿਸੀ ਨੂੰ ਮੱਦੇ ਨਜ਼ਰ ਰੱਖ? ਥੈਂਕ ਯੂ ਜੀ। ਬ੍ਰਿਸਬੇਨ ਦੇ ਵਿੱਚ ਬਹਿ ਕੇ ਤਾਂ ਤੁਸੀਂ ਇਹ ਜਿਹੜੀ ਗੱਲ ਆ ਜੀ ਉਹਨੂੰ ਸਹੀ ਠਹਿਰਾ ਸਕਦੇ ਹੋ, ਪੰਜਾਬ ਦੇ ਵਿੱਚ ਨਹੀਂ ਜੀ। ਜਿਹੜੀਆਂ ਸਟੈਬਲਿਸ਼ ਪਾਰਟੀਆਂ ਨੇ ਨਾ ਜੀ ਉਹ ਪੈਰ ਨਹੀਂ ਲੱਗਣ ਦਿੰਦੀਆਂ ਕਿਸੇ ਦੀਆਂ। ਜਿਹੜਾ ਯੂਥ ਵਰਗ ਹੈ ਉਹ ਵੋਟਾਂ ਪਾਉਂਦਾ, ਉਹ ਵੋਟਾਂ ਕੱਢਦਾ ਵੀ ਹੈ, ਉਹ ਵੋਟਾਂ ਪਵਾਉਂਦਾ ਵੀ ਹੈ, ਉਹ ਵੋਟਾਂ ਪਾਉਂਦਾ ਵੀ ਹੈ ਤੇ ਪਵਾਉਂਦਾ ਵੀ ਹੈ। ਇਸ ਕਰਕੇ ਦੇਖੋ ਦਰਿਆ ਦੇ ਕਿਨਾਰੇ ਨਾ ਹੋਣ ਤੇ ਪਾਣੀ ਜਿਹੜਾ ਜੀ ਉਹ ਛੱਲਾ ਮਾਰ ਕੇ ਬਾਹਰ ਆ ਜਾਂਦਾ ਤੇ ਫਿਰ ਹੜ੍ਹਾਂ ਦਾ ਖਤਰਾ ਜਿਹੜਾ ਨਾ ਜੀ ਉਹ ਬਣ ਜਾਂਦਾ। ਇਸ ਕਰਕੇ ਜਿਹੜੀ ਕੋਈ ਵੀ ਪਾਰਟੀ ਹੈ ਜੀ ਉਹਦਾ ਢਾਂਚਾ ਜਿਹੜਾ ਜੀ ਉਹ ਹੋਣਾ ਬੜਾ ਜ਼ਰੂਰੀ ਹੈ। ਜੇ ਢਾਂਚਾ ਨਹੀਂ ਹੈ ਤੇ ਉਹ ਢਾਂਚੇ ਦੇ ਮੁਤਾਬਕ ਫਿਰ ਤਾਂ ਇਹ ਹੋਊਗਾ ਜਿੱਧਰ ਜਿਹਦਾ ਜੀ ਕਰਦਾ ਉਸ ਤਰੀਕੇ ਦੇ ਨਾਲ ਘੜੀਸੀ ਫਿਰੂਗਾ ਤੇ ਬਾਕੀ ਪਾਰਟੀਆਂ ਸ਼ਾਇਦ ਇਹੀ ਚਾਹੁੰਦੀਆਂ ਨੇ। ਬਾਕੀ ਮੈਂ ਕਿਸੇ ਜਗ੍ਹਾ ਦੇ ਉੱਤੇ ਪਤਾ ਨਹੀਂ ਤੁਸੀਂ ਕਿੱਥੇ ਸੁਣ ਲਿਆ, ਮੈਂ ਤਾਂ ਇਹ ਗੱਲ ਨਹੀਂ ਕਹੀ ਕਿ ਉਹ ਸਰਕਾਰ ਨਹੀਂ ਬਣਾ ਸਕਦੇ। ਇੱਦਾਂ ਦੀ ਗੱਲ ਤਾਂ ਨਾ ਅੱਜ ਨਾ ਪਹਿਲਾਂ ਕਦੀ ਮੇਰਾ ਖਿਆਲ ਹੋਈ ਆ। ਹਾਂ ਇੰਨਾ ਜ਼ਰੂਰ ਹੈ ਢਾਂਚੇ ਦੀ ਗੱਲਬਾਤ ਜਿਹੜੀ ਹੈ ਜੀ ਉਹ ਚੱਲਦੀ ਰਹਿੰਦੀ ਹੈ। ਮੇਰੇ ਨਿੱਜੀ ਵਿਚਾਰ ਨੇ ਕਿ ਢਾਂਚਾ ਜਿਹੜਾ ਜੀ ਉਹ ਪਾਰਟੀ ਨੂੰ ਬਣਾਉਣਾ ਚਾਹੀਦਾ। ਤੁਸੀਂ ਮੇਰੇ ਨਾਲ ਨਹੀਂ ਵੀ ਸਹਿਮਤ ਤਾਂ ਤੁਹਾਨੂੰ ਆਪਣੀ ਜਿਹੜੀ ਆਜ਼ਾਦ ਸੋਚ ਰੱਖਣ ਦਾ ਪੂਰਾ ਹੱਕ ਹੈ ਜੀ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਮੇਰਾ ਇੱਕ ਸਵਾਲ ਅਜੀਬ ਜਿਹਾ ਪੰਨੂ ਸਾਹਿਬ, ਤੁਸੀਂ ਆਪਣੀ ਲਾਈਫ ਦੇ ਵਿੱਚ ਜਾਂ ਕਦੀ ਤੁਹਾਡੇ ਧਿਆਨ ਦੇ ਵਿੱਚ ਹੋਵੇ ਕਿ 47 ਤੋਂ ਪਹਿਲਾਂ ਜਾਂ ਮਗਰੋਂ ਜੋ ਹੁਣ ਹਾਲਾਤ ਆ ਪੰਜਾਬ ਦੇ ਡਰੱਗ ਪੱਖੋਂ ਤੇ ਜਾਂ ਪੁਲਿਸ ਦੇ ਜਿਹੜੇ ਹਾਲਾਤ ਜਿੰਨੀ ਕੁ ਮਜਬੂਰ ਪੁਲਿਸ ਹੋਈ ਆ ਆਪਣੇ ਐਕਸ਼ਨ ਲੈਣ ਤੋਂ ਪਹਿਲਾਂ, ਕਦੀ ਏਦਾਂ ਦੇ ਹਾਲਾਤ ਪੰਜਾਬ ਦੇ ਵਿੱਚ ਹੋਏ ਪੰਨੂ ਸਾਹਿਬ ਏਦਾਂ ਦੇ ਕਦੀ ਪਹਿਲਾਂ? ਜੀ ਰੰਧਾਵਾ ਸਾਹਿਬ ਆਈ ਥਿੰਕ ਜਿੰਨੇ ਕੁ, ਕਿਉਂਕਿ ਇਉਂ ਹੁੰਦਾ ਹੈ ਕਿ ਜੇ ਆਪਾਂ ਇਤਿਹਾਸ ਪੜ੍ਹੀਏ ਤਾਂ ਪੰਜਾਬ ਦੇ ਹਾਲਾਤ ਜਿਹੜੇ ਨੇ, ਮੈਂ ਜਿੰਨੀ ਕੁ ਜਾਣਕਾਰੀ ਰੱਖਦਾ ਆਪਣੀ ਤੁੱਛ ਬੁੱਧੀ ਦੇ ਮੁਤਾਬਕ, ਮੈਨੂੰ ਲੱਗਦਾ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਬਹੁਤ ਚੰਗੇ ਤਾਂ ਕਦੀ ਵੀ ਨਹੀਂ ਰਹੇ। ਉਹ ਚਾਹੇ ਮੁਗਲ ਸਾਮਰਾਜ ਲੈ ਲਓ, ਚਾਹੇ ਬ੍ਰਿਟਿਸ਼ ਸਾਮਰਾਜ ਜਿਹੜਾ ਜੀ ਉਹ ਲੈ ਲਓ, ਚਾਹੇ ਹੁਣ ਵਾਲਾ ਜਿਹੜਾ ਲੈ ਲਓ ਕਾਂਗਰਸੀ ਸਰਕਾਰਾਂ ਜਿਹੜੀਆਂ ਜੀ ਉਹ ਲੈ ਲਓ, ਬਹੁਤ ਚੰਗੇ ਹਾਲਾਤ ਤਾਂ ਨਹੀਂ ਰਹੇ। ਪਰ ਕਮ ਸੇ ਕਮ ਇਹੋ ਜਿਹੇ ਹਾਲਾਤ ਜਿਹੜੇ ਪਹਿਲਾਂ ਨਹੀਂ ਸਨ ਬਣੇ ਜਿੱਥੇ ਇਹੀ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਖੜਾ ਹੋ ਜਾਏ ਕਿ ਸਾਡੀ ਹੋਂਦ ਜਿਹੜੀ ਆ ਉਹ ਰਹੂਗੀ। ਜਿਹੜੀ ਖਬਰ ਮੈਂ ਤੁਹਾਡੇ ਨਾਲ ਜਿਹੜੀ ਬੱਚਿਆਂ ਦੇ ਰੂਪ ਦੇ ਵਿੱਚ ਸਾਂਝੀ ਕੀਤੀ ਆ ਕਿ 4 ਤੋਂ 5 ਬੱਚੇ ਹਰ ਮਹੀਨੇ ਜਿਹੜੇ ਆ ਜੀ ਉਹ ਨਸ਼ੇ ਦੇ ਉੱਤੇ ਲੱਗੇ ਹੋਏ ਜਿਹੜੇ ਆ ਰਹੇ ਨੇ, ਇਦੋਂ ਗੰਭੀਰ ਜਿਹੜਾ ਜੀ ਉਹ ਸਵਾਲ ਕਦੇ ਪਹਿਲਾਂ ਮੇਰੀ ਜਾਚੇ ਖੜੇ ਨਹੀਂ ਸੀ ਹੋਏ ਜੀ। ਪੁਲਿਸ ਜਿਹੜੀ ਹੈ, ਹਾਂ ਪੁਲਿਸ ਦਾ ਰੋਲ ਵੀ ਜਿਹੜਾ ਜੀ ਕਈ ਤਰ੍ਹਾਂ ਦਾ ਕੰਟਰੋਵਰਸ਼ੀਅਲ ਜਿਹੜਾ ਜੀ ਉਹ ਰਿਹਾ ਪੰਜਾਬ ਦੇ ਹਾਲਾਤਾਂ ਦੇ ਮੁਤਾਬਕ। ਪਰ ਅੱਜ ਜਿਵੇਂ ਪੁਲਿਸ ਵਾਲੇ ਹੱਥ ਖੜੇ ਕਰ ਰਹੇ ਨੇ, ਜਿਹੜੀ ਦੂਜੀ ਖਬਰ ਇੱਕ ਹੋਰ ਮੈਂ ਸਾਂਝੀ ਕੀਤੀ ਹੈ ਕਿ IAS IPS ਆਫੀਸਰ ਜਿਹੜੇ ਉਹ ਡੈਪੂਟੇਸ਼ਨ ਦੇ ਉੱਤੇ ਭੱਜ ਰਹੇ ਨੇ, ਉਹ ਕਿਉਂ ਸੂਬੇ ਨੂੰ ਰੱਬ ਦੇ ਆਸਰੇ ਛੱਡ ਕੇ ਭੱਜ ਜਾਣਾ ਚਾਹੁੰਦੇ ਨੇ ਜੀ। ਜੀ ਬਿਲਕੁਲ। ਤੇ ਅਗਲੇ ਕਾਲਰ ਲੈਂਦੇ ਆ ਕਸ਼ਮੀਰ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਕੁਐਸਚਨ ਹੈ, ਉਹ ਜਿਵੇਂ ਬੜੇ ਉਹ ਮੁੰਡੇ ਨੇ ਜਾਨ ਨਹੀਂ ਬਚਾਈ, ਉਹ ਪੱਗ ਲਾ ਕੇ ਲਪੇਟ ਕੇ ਇੱਕ ਬੱਚੇ ਦਾ ਐਕਸੀਡੈਂਟ ਹੋ ਗਿਆ ਸੀ, ਉਹਦਾ ਬੜਾ ਕਿੰਤੂ ਪ੍ਰੰਤੂ ਹੋ ਰਿਹਾ ਪੰਜਾਬ 'ਚ, ਉਹਦੇ ਬਾਰੇ ਖਬਰ ਆਈ ਕੋਈ? ਭਾਰਤ ਦੀਆਂ ਪ੍ਰਮੁੱਖ ਅਖਬਾਰਾਂ ਦੇ ਵਿੱਚ ਜੀ ਉਹ ਨੈਸ਼ਨਲ ਇੰਟਰਨੈਸ਼ਨਲ ਜਿਹੜੀਆਂ ਅਖਬਾਰਾਂ ਨੇ ਉਹਦੇ ਵਿੱਚ ਉਹ ਨਿਊਜ਼ੀਲੈਂਡ ਦਾ ਜਿਹੜਾ ਨੌਜਵਾਨ ਹੈ ਜੀ ਉਹ ਛਾਇਆ ਪਿਆ ਜੀ ਕਿ ਉਹਨੇ ਜਿਹੜੀ ਆਪਣੀ ਪੱਗ ਹੈ ਉਹ ਲਾ ਕੇ ਇੱਕ ਬੱਚੇ ਦਾ ਜਿਹੜਾ ਵਗ ਰਿਹਾ ਖੂਨ ਸੀਗਾ ਜੀ ਉਹਦੇ ਸਿਰ ਦੇ ਥੱਲੇ ਜਿਹੜੀ ਹੈ ਨਾ ਜੀ ਦਿੱਤੀ ਆ।
ਇਉਂ ਲੱਗਦਾ ਉਸ ਫੋਟੋ ਨੂੰ ਦੇਖ ਕੇ ਕਿ ਉਹਨੇ ਆਪਣੀ ਪੱਗ ਜਿਹੜੀ ਹੈ ਜੀ ਲਾ ਕੇ ਉਹਦੇ ਸਿਰ ਦੇ ਥੱਲੇ ਦੇਣ ਦੀ ਵਜ੍ਹਾ ਕਰਕੇ ਜਿਹੜੀ ਕੌਮ ਦੀ ਪੱਗ ਹੈ ਨਾ ਜੀ ਉਹ ਕਈਆਂ ਸਿਰਾਂ ਦੇ ਉੱਤੇ ਜਿਹੜੀ ਹੈ ਜੀ ਉਹ ਆ ਗਈ ਆ, ਉੱਚੀ ਹੋ ਕੇ ਜਿਹੜੀ ਆ ਉਹ ਨਿਕਲੀ ਹੈ। ਆਈ ਥਿੰਕ ਜਿਹੜਾ ਇੱਕ ਬਹੁਤ ਵੱਡਾ ਸਵਾਲ ਜਿਹੜਾ ਜੀ ਇਹ ਨੌਜਵਾਨ ਨੇ ਖੜਾ ਕਰ ਦਿੱਤਾ ਹੈ ਕਿ ਵਿਦੇਸ਼ਾਂ ਦੇ ਵਿੱਚ ਗੁਰਦੁਆਰਿਆਂ ਦੇ ਉੱਤੇ ਕਬਜ਼ਿਆਂ ਦੇ ਕਰਕੇ ਰੋਜ਼ ਆਪਸ ਦੇ ਵਿੱਚ ਲਹਿੰਦੀਆਂ ਜਿਹੜੀਆਂ ਪੱਗਾਂ ਨੇ ਉਹਨਾਂ ਨੂੰ ਸਿੱਖਣ ਦੀ ਜ਼ਰੂਰਤ ਹੈ ਇਸ ਮੁੰਡੇ ਤੋਂ ਜੀ। ਜੇ ਪੱਗ ਲਾਉਣੀ ਵੀ ਪਵੇ ਤਾਂ ਉਹ ਕਿਸੇ ਦੀ ਜਾਨ ਬਚਾਉਣ ਦੇ ਵਾਸਤੇ ਲਾਈ ਜਾ ਸਕਦੀ ਆ, ਫਿਰ ਉਹ ਪੱਗ ਲਹਿੰਦੀ ਨਹੀਂ, ਅਸਲ ਦੇ ਵਿੱਚ ਉੱਚੀ ਹੋ ਜਾਂਦੀ ਜੀ। ਬਿਲਕੁਲ। ਤਾਂ ਸਰੋਤੇ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਜਿਹੜੀ ਅੱਜ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਪੰਨੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਸਾਡੇ ਸਵਾਲਾਂ ਦੇ ਅਤੇ ਸਰੋਤਿਆਂ ਦੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਤੁਸੀਂ ਦਿੱਤੇ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਉੱਤੇ ਇੱਥੇ ਹੀ ਜਿਹੜਾ ਹੁਣ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ ਅਤੇ ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।